ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਮਨਦੀਪ ਸਿੰਘ ਸੈਨਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸੈਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 21 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਤੇ ਸ਼ੁਰੂਆਤ ਕਰੀਏ ਆਪਾਂ ਜਿਹੜੇ ਵੀ ਰੋਸ ਮੁਜ਼ਾਹਰੇ ਹੋਏ ਨੇ ਸ਼ੰਭੂ ਤੇ ਹੋਏ ਨੇ, ਸੰਸਦ ਤੇ ਹੋਏ ਨੇ। ਸ਼ੰਭੂ ਤੋਂ ਲੈ ਕੇ ਸੰਸਦ ਤੱਕ, ਸੰਸਦ ਤੋਂ ਲੈ ਕੇ ਮੋਦੀ ਦੇ ਘਰ ਤੱਕ ਰੋਸ ਮੁਜ਼ਾਹਰਿਆਂ ਦੀ ਭਰਮਾਰ ਰਹੀ ਜੀ। ਪ੍ਰਵੀਨ ਜੀ, ਪਿਛਲੇ 2 ਦਿਨਾਂ ਤੋਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਨੇ ਜੀ। ਚਾਹੇ ਖੰਨੇ ਚ ਮਨਰੇਗਾ ਕਰਮਚਾਰੀ ਆਪਣੇ ਹੱਕਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹੋ ਤੇ ਪੁਲਿਸ ਦਾ ਤਸ਼ੱਦਦ ਅਸੀਂ ਦੇਖਿਆ, ਚਾਹੇ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ RSS ਦੇ ਪ੍ਰੋਗਰਾਮਾਂ ਦਾ ਵਿਰੋਧ ਕਰਦਿਆਂ ਹੋਇਆ 2-4 ਹੁੰਦੇ ਨੇ ਪੁਲਿਸ ਨਾਲ, ਤੇ ਉੱਥੇ ਪੁਲਿਸ ਦੀ ਅਸੀਂ ਧੱਕੇਸ਼ਾਹੀ ਦੇਖੀ। ਤੇ ਚਾਹੇ ਕਿਸਾਨੀ ਦੀ ਗੱਲ ਹੋਵੇ ਕਿ ਕਿਸਾਨੀ ਨੇ ਫਿਰ ਦਿੱਲੀ ਦਾ ਰੁਖ ਕੀਤਾ ਸੀਗਾ ਕਿ ਅਸੀਂ ਦਿੱਲੀ ਜਾਣਾ ਜੀ, ਵਪਾਰ ਸਮਝੌਤਾ ਅਮਰੀਕਾ ਨਾਲ ਜਿਹੜਾ ਇਹ ਸਹੀ ਨਹੀਂ ਆ ਸਾਡੇ ਲਈ, ਦੇਸ਼ ਲਈ। ਉਹਦੇ ਲਈ ਪੰਜਾਬ ਦੇ, ਹਰਿਆਣਾ ਦੇ ਤੇ ਹੋਰਨਾਂ ਸੂਬਿਆਂ ਦੇ ਕੁਝ ਕਿਸਾਨ ਜਥੇਬੰਦੀਆਂ ਨੇ ਮਿਲ ਕੇ ਇੱਕ ਪ੍ਰੋਗਰਾਮ ਲਿਖਿਆ ਜਿਹਦਾ ਤੈਅ ਕੀਤਾ ਕਿ ਅਸੀਂ ਦਿੱਲੀ ਕਿਸਾਨ ਘਾਟ ਦੇ ਉੱਤੇ 1 ਦਿਨ ਦੀ ਰੈਲੀ ਕਰਾਂਗੇ। ਠੀਕ ਹੈ ਜੀ। ਤੇ ਮੰਨਿਆ ਤਾਂ ਇਹੀ ਜਾ ਰਿਹਾ ਸੀਗਾ ਕਿ ਜੇ ਤੈਅ ਹੋਇਆ ਇਹ ਪ੍ਰੋਗਰਾਮ ਤਾਂ ਕੋਈ ਨਾ ਕੋਈ ਤਾਲਮੇਲ ਬਿਠਾ ਕੇ ਹੋਇਆ ਕਿ ਵੀ ਉਹ ਦਿੱਲੀ ਆ ਜਾਣਗੇ, 1 ਦਿਨ ਦੀ ਰੈਲੀ ਕਰਕੇ ਚਲੇ ਜਾਣਗੇ, ਕਿਉਂਕਿ ਤੈਅ ਸੀਗਾ ਕਿ ਟਰੈਕਟਰਾਂ ਤੇ ਨਹੀਂ ਜਾਣਾ, ਕਾਰਾਂ, ਬੱਸਾਂ, ਗੱਡੀਆਂ 'ਚ ਜਾਣਾ ਤੇ ਗਿਣਤੀ ਵੀ ਸੀਮਤ ਸੀਗੀ, ਸੋ ਉਸ ਹਿਸਾਬ ਨਾਲ ਜਾਣਾ ਤੈਅ ਸੀਗਾ ਤੇ ਕਿਸਾਨ ਘਾਟ ਤੇ ਪ੍ਰੋਗਰਾਮ ਕਰਨਾ ਸੀ। ਪਰ ਕਾਫਲੇ 1 ਦਿਨ ਪਹਿਲਾਂ ਤੁਰੇ ਕਿ ਚਲੋ ਜਾ ਕੇ ਰਸਤੇ 'ਚ ਸੋਨੀਪਤ, ਪਾਣੀਪਤ ਕਿਤੇ ਰੁਕ ਜਾਾਂਗੇ, ਜਾਂ ਦਿੱਲੀ ਗੁਰਦੁਆਰਾ ਕਮੇਟੀ ਨਾਲ ਤਾਲਮੇਲ ਕੀਤਾ ਸੀ ਜਥੇਬੰਦੀਆਂ ਨੇ ਕਿ ਉੱਥੇ 1 ਰਾਤ ਕੱਟ ਲਾਂਗੇ, ਸਵੇਰ ਨੂੰ ਆਪਣੀ ਰੈਲੀ ਕਰਕੇ ਆਪਾਂ ਵਾਪਸ ਮੁੜ ਆਵਾਂਗੇ। ਪਰ ਜਿੱਦਾਂ ਹੀ ਕਾਫਲੇ ਤੋਂ ਤੁਰੇ, ਸ਼ੰਭੂ ਬੈਰੀਕੇਟਾਂ ਤੇ ਨਾਕੇ ਦੇਖਣ ਨੂੰ ਮਿਲੇ ਤੇ 1 ਰਾਤ ਉੱਥੇ ਹੀ ਕੱਟੀ ਤੇ ਉੱਥੇ ਹੀ ਬਹਿਸ, ਉੱਥੇ ਹੀ ਤਕਰਾਰ, ਤੇ ਕੱਲ ਦਾ ਦਿਨ ਕਾਫੀ ਤਲਖ ਭਰਿਆ ਰਿਹਾ। ਠੀਕ ਹੈ ਜੀ। ਇਹ ਸਵਾਲ ਇੱਕ ਵਾਰ ਫਿਰ ਉੱਠਿਆ ਕਿ ਵੀ ਹਰਿਆਣਾ ਨੂੰ ਕਿਹਨੇ ਹੱਕ ਦਿੱਤਾ ਕਿ ਉਹ ਐਵੇਂ ਰਾਸ਼ਟਰੀ ਮਾਰਗ ਰੋਕ ਕੇ ਬਹਿ ਜਾਂਦਾ ਹੈ, ਸਹੀ ਹੈ, ਜਦੋਂ ਕਿ ਜਾਣਾ ਦੇਸ਼ ਦੀ ਆਪਣੀ ਰਾਜਧਾਨੀ ਹੁੰਦਾ ਹੈ, ਉਹ ਕੌਣ ਹੁੰਦਾ ਰੋਕਣ ਵਾਲਾ। ਤੇ ਫਿਰ ਇਹ ਵੀ ਸਵਾਲ ਆਇਆ ਕਿ ਪੰਜਾਬ ਸਰਕਾਰ ਉਹਨੂੰ ਕਿਉਂ ਨਹੀਂ ਪੁੱਛਦੀ ਕਿ ਤੂੰ ਰੋਕ ਵੀ ਰਿਹਾ ਤੇ ਆਪਣੀ ਹੱਦ 'ਚ ਕਿਉਂ ਨਹੀਂ ਰੋਕਦਾ, ਸਾਡੇ ਵਾਲੀ ਹੱਦ 'ਚ ਆ ਕੇ ਕਿਉਂ ਰੋਕਦੇ ਆ। ਸਹੀ ਹੈ, ਪੰਜਾਬ ਦੀ ਹੱਦ 'ਚ ਆ ਕੇ ਬੈਰੀਕੇਡ ਲਾਉਂਦਾ, ਸਾਡੇ ਵਾਲੇ ਮੂੰਹ ਵੀ ਨਹੀਂ ਖੋਲਦੇ ਜੀ। ਫਿਰ ਇਹ ਵੀ ਚਰਚਾ ਤੁਰੀ ਵੀ ਕਿ ਇਹ ਜਾਂਦੇ ਨੇ ਤੇ ਸ਼ੰਭੂ ਤੇ ਮੱਥਾ ਟੇਕ ਕੇ ਮੁੜ ਆਉਂਦੇ ਨੇ, ਕਿ ਇਹ ਵਾਰ-ਵਾਰ ਉਸ ਕਿਸਾਨ ਅੰਦੋਲਨ ਦੀ ਜੋ ਚੜ੍ਹ ਸੀ ਉਹਨੂੰ ਖੋਰਾ ਲਾਉਣ ਦਾ ਹੀ ਕੰਮ ਕਰਦੇ ਨੇ, ਕਿ ਏਕਾ ਨਹੀਂ ਹੈਗਾ ਉਹਦਾ ਇਹ ਪ੍ਰਗਟਾਵਾ ਹੈ ਕਿ ਸਾਰੀ ਜਥੇਬੰਦੀਆਂ ਇਕੱਠੀਆਂ ਨਹੀਂ ਹੈਗੀਆਂ, ਜਾਂ ਮੁੱਦੇ ਦੀ ਗੰਭੀਰਤਾ ਦੀ ਸਮਝ ਨਾ ਹੋਣ ਦੀ ਬਜਾਏ ਸਿਰਫ ਦਿਖਾਵੇ ਦੀ ਰਾਜਨੀਤੀ ਕਰਨ ਲੱਗ ਗਈਆਂ ਜਥੇਬੰਦੀਆਂ ਵੀ। ਇਹਦੇ ਉੱਤੇ ਵੀ ਚਰਚਾਵਾਂ ਤੁਰਦੀਆਂ ਨੇ। ਜੋ ਵੀ ਹੋਵੇ, ਕੱਲ ਸ਼ੰਭੂ ਬਾਰਡਰ ਤੇ ਵੱਡਾ ਇਕੱਠ ਸੀਗਾ, ਖਨੌਰੀ ਬਾਰਡਰ ਤੇ ਵੀ ਬੈਰੀਗੇਟਿੰਗ ਸੀ, ਉਧਰੋਂ ਉਸੇ ਤਰ੍ਹਾਂ ਦੀ ਮਤਲਬ ਕਿ ਟਿੱਪਰ, ਟਰੱਕ ਲਿਆ ਕੇ ਖੜਾਏ ਪਏ ਸੀ। ਤੇ ਇਹਦੇ ਦਰਮਿਆਨ ਕਹਿੰਦੇ ਜੀ ਹਰਿਆਣਾ ਦੇ ਖੇਤੀਬਾੜੀ ਮੰਤਰੀ ਨੇ ਆ ਕੇ ਤਾਲਮੇਲ ਕਰ ਲਿਆ ਕਿ ਲਓ ਜੀ ਦੱਸੋ ਜੀ ਕੀ ਆ। ਉਹ ਕਹਿੰਦੇ ਜੀ 2 ਮੰਗਾਂ ਨੇ, ਪਹਿਲੀਆਂ ਦਾ ਚੜੂਨੀ ਹੋਈ ਜਿਹੜੇ ਚੱਕੇ ਨੇ ਉਹਨਾਂ ਨੂੰ ਛੱਡ ਦਿਓ, ਠੀਕ ਹੈ ਜੀ, ਜਿੰਨੇ ਕਿਸਾਨ ਆਗੂ, ਦੂਜੀ ਸਾਡੀ ਕੇਂਦਰ ਨਾਲ ਮੀਟਿੰਗ ਕਰਾ ਦਿਓ। ਉਹ ਕਹਿੰਦੇ ਠੀਕ ਹੈ ਜੀ, ਹਫ਼ਤੇ 'ਚ ਕੇਂਦਰ ਨਾਲ ਮੀਟਿੰਗ ਕਰਾ ਦਾਂਗੇ, ਜਿੰਨੇ ਗ੍ਰਿਫਤਾਰ ਕਿਤੇ ਕਿਸਾਨ ਆਗੂ ਨੂੰ ਛੱਡ ਦਾਂਗੇ, ਤੁਸੀਂ ਜਾਓ ਘਰਾਂ ਨੂੰ। ਕਹਿੰਦੇ ਠੀਕ ਹੈ ਜੀ, ਅਸੀਂ ਮੁੜ ਆਉਂਦੇ ਹਾਂ। ਸਾਡੇ ਵਾਲੇ ਮੁੜਿਆ, ਕਹਿੰਦੇ ਲਓ ਜੀ ਸਾਡੀ ਉੱਥੇ ਜਾ ਕੇ ਵੀ ਤਾਂ ਕਹਿੰਦੇ ਮੀਟਿੰਗਾਂ ਤੈਅ ਹੋਣੀ ਸੀ, ਲਓ ਜੀ ਮੀਟਿੰਗ ਇੱਥੇ ਤੈਅ ਹੋ ਗਈ। ਸੋ ਪਰ ਇਹਦੀ ਚਰਚਾ 2 ਤਰ੍ਹਾਂ ਦੀ ਹੋਈ ਫਿਰ ਜੀ। ਪਰ ਦੂਸਰੇ ਪਾਸੇ ਜੰਤਰ ਮੰਤਰ ਦੇ ਉੱਤੇ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਕਾਂਗਰਸ ਜਨਤਾ ਪਾਰਟੀ ਦੀ ਅਗਵਾਈ ਹੇਠ, ਉਹਦੇ ਵਿੱਚ ਪਹਿਲੀ ਰਾਤ ਜਿਵੇਂ ਉਹ ਖਦੇੜ ਦਿੱਤੇ ਗਏ, ਉੱਥੋਂ ਸਟੇਜ ਪੱਟ ਦਿੱਤੀ ਗਈ, ਉਹਨਾਂ ਦੇ ਤੰਬੂ ਚਕਾ ਦਿੱਤੇ ਗਏ, ਦਰੀਆਂ ਇਕੱਠੀਆਂ ਕਰ ਦਿੱਤੀਆਂ। ਉਹਦੇ ਬਾਵਜੂਦ ਵੀ ਬਾਹਰ ਵੱਡੀ ਗਿਣਤੀ 'ਚ ਵਿਦਿਆਰਥੀ, ਨੌਜਵਾਨ ਇਕੱਠੇ ਹੁੰਦੇ ਰਹੇ ਤੇ ਆਖਰ ਸਵੇਰ ਤੱਕ ਉਹਨਾਂ ਨੇ ਫਿਰ ਜੰਤਰ ਮੰਤਰ ਤੇ ਆਪਣਾ ਮਜਬਾ ਸਜਾ ਲਿਆ ਤੇ ਮੁੜ ਕੇ ਸਟੇਜ ਲੱਗ ਕੇ ਧਰਨਾ ਫਿਰ ਮੁੜ ਸ਼ੁਰੂ ਹੋ ਗਿਆ। ਉਧਰ
ਉਹਨੂੰ ਕਿਹਾ ਜਾ ਰਿਹਾ ਸੀਗਾ ਤੁਹਾਨੂੰ ਮੰਗ ਚੁੱਕਣੇ, ਤੁਸੀਂ ਆਪਣੀ ਭੁੱਖ ਹੜਤਾਲ ਤੋਰੋ। ਪਰ ਅਦਾਲਤ ਤੋਂ ਮਤਲਬ ਦਿਸ਼ਾ ਨਿਰਦੇਸ਼ ਆਏ ਵੀ ਕਿ ਉਹ ਜਿਹੜੇ ਹਸਪਤਾਲ ਜਾਣਾ ਚਾਹੁੰਦੇ ਉੱਥੇ ਇਲਾਜ ਕਰਾਓ ਉਹਨਾਂ ਦਾ ਪਹਿਲਾਂ ਤਾਂ। ਤੁਸੀਂ ਉਹਨਾਂ ਨੂੰ ਇੱਥੇ ਯਕੀਨ ਨਹੀਂ ਹੈਗਾ ਤੁਹਾਡੇ ਸਿਸਟਮ ਦੇ ਉੱਤੇ। ਸੋ ਇੱਥੋਂ ਹਿਸਾਬ ਲਾ ਲਓ ਕਿ ਅਜੇ ਤੱਕ ਸਰਕਾਰੀ ਹਸਪਤਾਲਾਂ ਦੇ ਉੱਤੇ ਜਿਹੜੇ ਚਿੰਤਕ ਲੋਕ ਨੇ, ਬੁੱਧੀਜੀਵੀ ਲੋਕ ਨੇ, ਉਹਨਾਂ ਦਾ ਯਕੀਨ ਨਹੀਂ ਬਣ ਰਿਹਾ ਤੇ ਆਮ ਲੋਕ ਵਿਚਾਰੇ ਕੀ ਉੱਥੇ ਖੱਜਲ ਖੁਆਰ ਹੁੰਦੇ ਨੇ, ਇਹਦਾ ਅੰਦਾਜ਼ਾ ਸਾਫ਼ ਲੱਗਦਾ ਤੇ ਉਹਨਾਂ ਦਾ ਮਰਨ ਵਰਤ ਅਜੇ ਵੀ ਜਾਰੀ ਹੈ। ਸੋ ਇਹ ਪ੍ਰਦਰਸ਼ਨ ਤਾਂ ਚੱਲੇ ਰਹੇ ਸੀ ਕਿ ਸੰਸਦ ਦੇ ਅੰਦਰ ਵੀ ਸਰਕਾਰ ਨੂੰ ਘੇਰਿਆ ਜਾ ਰਿਹਾ ਸੀਗਾ। ਉਹ ਅਮਰੀਕਾ ਡੀਲ ਵਾਲੇ ਮਸਲੇ ਤੇ ਵੀ, ਰਾਮ ਮੰਦਿਰ ਦੇ ਚੜਾਵੇ ਵਾਲੇ ਮਸਲੇ ਤੇ ਵੀ, ਨੀਟ ਪੇਪਰ ਪ੍ਰੀਖਿਆ ਵਾਲੇ ਮਾਮਲੇ ਤੇ ਵੀ, ਤੇ ਉਹ ਕਾਫੀ ਤਲਖੀ ਭਰਿਆ ਮਾਹੌਲ ਅੰਦਰ ਦੇਖਣ ਨੂੰ ਮਿਲਿਆ। ਪਰ ਸਿਸਟਮ, ਸਰਕਾਰਾਂ, ਸੱਤਾਧਾਰੀ ਧਿਰ ਕਿਸੇ ਵੀ ਲੋਕ ਮੁੱਦੇ ਦੇ ਉੱਤੇ ਚਰਚਾ ਲਈ ਤਿਆਰ ਨਹੀਂ, ਲੋਕ ਮਸਲੇ ਤੇ ਗੱਲ ਕਰਨ ਲਈ ਤਿਆਰ ਨਹੀਂ। ਫਿਰ ਅਚਾਨਕ ਵਿਰੋਧੀ ਧਿਰ ਨੇ, ਖਾਸ ਕਰ ਕਾਂਗਰਸ ਦੀ ਅਗਵਾਈ ਦੇ ਵਿੱਚ ਰਾਹੁਲ ਗਾਂਧੀ ਹੋਰੀ, ਪ੍ਰਿੰਕਾ ਗਾਂਧੀ ਤੇ ਹੋਰ ਇਹਨਾਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ, ਅਖਿਲੇਸ਼ ਯਾਦਵ ਹੋਰੀ, ਇਹ ਸਾਰੇ ਅਚਾਨਕ ਪ੍ਰਗਟ ਹੋਏ ਜਾ ਕੇ ਨਰਿੰਦਰ ਮੋਦੀ ਦੀ ਸਰਕਾਰੀ ਰਿਹਾਇਸ਼ ਦੇ ਬਾਹਰ। ਮਤਲਬ ਇਹ ਨਾ ਕੋਈ ਐਲਾਨ ਸੀ, ਨਾ ਕੋਈ ਜਨਤਕ ਪਤਾ ਸੀ, ਨਾ ਮੀਡੀਆ ਨੂੰ, ਨਾ ਸਾਥੀਆਂ ਨੂੰ, ਇਹਨਾਂ ਦੇ ਨੂੰ। ਮੈਨੂੰ ਲੱਗਦਾ ਕਾਂਗਰਸ ਹੀ ਬਹੁਤੇ ਐਮਪੀਆਂ ਨੂੰ ਦੱਸਿਆ ਨਹੀਂ ਗਿਆ ਸੀਗਾ। ਇਹ ਇਸ ਤਰੀਕੇ ਨਾਲ ਗੁਪਤ ਫੈਸਲਾ ਲਿਆ ਤਾਂ ਕਿ ਇੱਕ ਵਾਰ ਹੱਥਾਂ ਪੈਰਾਂ ਦੀ ਪੈ ਜਾਵੇ, ਪਰ ਹੱਥ ਪੈਰਾਂ ਦੇ ਫੁੱਲ ਗਏ ਸਿਸਟਮ ਦੇ, ਪ੍ਰਸ਼ਾਸਨ ਦੇ, ਸੁਰੱਖਿਆ ਗਾਰਡਾਂ ਦੇ, ਕਿਆ ਕੀ ਹੋ ਗਿਆ। ਸੋ ਉੱਥੇ ਵੱਡੀ ਗਿਣਤੀ ਸੰਸਦ ਮੈਂਬਰ ਇਕੱਠੇ ਹੋ ਗਏ ਤੇ ਉੱਥੇ ਵੀ ਪੁਲਿਸ ਨੇ ਜਿਹੋ ਜਿਹਾ ਵਿਵਹਾਰ ਦਿਖਾਇਆ, ਚਰਚਾ ਉਹਦੀ ਵੀ ਕਿ ਤੁਸੀਂ ਇਹ ਨਜ਼ਾਰਾ ਦੇਖੋ। ਇਸ ਲਈ ਉਹ ਤੋਂ ਬਾਅਦ ਉੱਥੋਂ ਡਿਟੇਨ ਕਰਕੇ ਲੈ ਗਏ। ਉਹ ਚੰਨੀ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਕਿ ਜਬ ਮੋਦੀ ਡਰਤਾ ਹੈ ਪੁਲਿਸ ਕੋ ਆਗੇ ਕਰਤਾ ਹੈ, ਉਹ ਖਾਸੀ ਵਾਇਰਲ ਹੋਈ ਜਾਂਦੀ ਆ। ਉਸ ਤੋਂ ਬਾਅਦ ਫਿਰ ਸੁਖਜਿੰਦਰ ਰੰਧਾਵਾ ਹੋਰੀ ਵੀ, ਰਾਜਾ ਵੜਿੰਗ ਵੀ ਉੱਥੇ ਹੀ ਸੀਗੇ ਤੇ ਇੱਧਰ ਬਾਕੀ ਫੜ ਗਏ। ਪ੍ਰਿੰਕਾ, ਰਾਹੁਲ ਗਾਂਧੀ, ਨਾਲ ਸਾਰਿਆਂ ਨੂੰ ਥਾਣੇ ਲਿਜਾਇਆ ਗਿਆ। ਸੋਨੀਆ ਗਾਂਧੀ ਥਾਣੇ ਪਹੁੰਚੀ ਤੇ ਉਸ ਤੋਂ ਬਾਅਦ ਮਤਲਬ ਰਾਹੁਲ ਗਾਂਧੀ ਦਿਖਦੇ ਨੇ, ਉਹਨਾਂ ਦੀ ਟੀ ਸ਼ਰਟ ਜੀ ਲਿਬੜੀ ਹੈ, ਇੱਕ ਪੈਰ 'ਚ ਜੁੱਤੀ ਹੈਗੀ, ਕੁਛ ਹੈ ਨਹੀਂ। ਤੋਂ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਨੇ। ਹੁਣ ਸਵਾਲ ਇਹ ਹੈ ਕਿ ਤੋਂ ਅੱਗੇ ਵਿਰੋਧੀ ਧਿਰ ਕੀ ਮੋਮੈਂਟ ਬਣਾ ਪਾਉਂਦੀ ਹੈ, ਕੀ ਉਹ ਮਾਹੌਲ ਸਿਰਜ ਪਾਉਂਦੀ ਹੈ, ਜਾਂ ਸਿਰਫ ਇੰਨਾ ਕਿ ਸੰਕੇਤਕ ਕਰਕੇ ਚੁੱਪ ਰਹਿ ਜਾਂਦੀ ਹੈ। ਇਹ ਸਵਾਲ ਹੈਗਾ। ਸਰਕਾਰ ਘਿਰੀ ਹੈ, ਕੇਂਦਰ ਦੇਸ਼ ਭਰ ਦੇ ਲੋਕਾਂ ਦੀ ਨਜ਼ਰ ਦੇ ਵਿੱਚ ਹੈ ਹੁਣ, ਤੇ ਉਹਦੇ ਬਾਵਜੂਦ ਵੀ ਉਹ ਜਿਸ ਤਰੀਕੇ ਘਰ ਨਾਲ ਪੇਸ਼ ਆ ਰਹੇ ਨੇ, ਉਹਦਾ ਨਜ਼ਾਰਾ ਸਭ ਦੇ ਸਾਹਮਣੇ। ਜੀ ਸਹੀ ਹੈ। ਤੁਸੀਂ ਇਹਨਾਂ ਦੇ, ਚਲੋ ਇਹ ਵੀ ਵਾਕਈ ਗੱਲ ਸਹੀ ਹੈ, ਇਸ ਦੇ ਉੱਤੇ ਧਿਆਨ ਰੱਖਿਆ ਜਾਊਗਾ ਕਿ ਵਾਕਈ ਵਿਰੋਧੀ ਧਿਰ ਲੋਕਾਂ ਦੀ ਲੜਾਈ ਹੋ ਲੜਦੀ ਹੈ, ਜਾਂ ਫਿਰ ਇਹ ਸੰਕੇਤਕ ਹੀ ਸੀਗਾ ਵੀ ਚਲੋ ਅਸੀਂ ਵੀ ਇਹ ਵਗਦੀ ਗੰਗਾ ਚ ਹੱਥ ਧੋਣ ਵਾਲੀ ਗੱਲ ਹੀ ਆ। ਜਿਹੜਾ ਤੁਸੀਂ ਕਿਸਾਨੀ ਧਿਰਾਂ ਦੀ ਗੱਲ ਕੀਤੀ ਸੀ, ਸਿਰਫ ਬੈਠਕ ਲੈਣਾ ਥੋੜ੍ਹਾ ਮੰਤਵ ਹੁੰਦਾ। ਤੁਸੀਂ ਹੱਕਾਂ ਦੇ ਲਈ ਲੜਾਈ ਲੜਨ ਦੇ ਲਈ ਜਾਣੇ ਜਾਂਦੇ ਆ, ਤੁਸੀਂ ਇਹ ਪ੍ਰਭਾਵ ਸਿਰਜਣ ਲਈ ਜਾਣੇ ਜਾਂਦੇ ਕਿ ਅਸੀਂ ਸਰਕਾਰ ਨੂੰ ਟੇਬਲ ਤੇ ਲਿਆ ਸਕਦੇ ਹਾਂ। ਤੇ ਇਹ ਗੱਲ ਕਰਕੇ ਕੱਲ ਨੂੰ ਤਾਂ ਮੀਟਿੰਗ ਤਾਂ ਤੁਹਾਨੂੰ ਕਹਿ ਰਿਹਾ ਕਰਨਗੇ ਘਰੇ ਬਹਿ ਜਾਓ, ਆਪਦੇ ਜ਼ੂਮ ਤੇ ਕਰ ਲਾਂਗੇ ਆਪਾਂ, ਫਿਰ ਕੀ ਕਰੋਗੇ? ਸੜਕ ਤੇ ਜੇ ਆਏ ਹੋ, ਸੜਕ ਤੇ ਨਿਕਲਣ ਦਾ ਵੀ ਤਾਂ ਇੱਕ ਮਤਲਬ ਆ ਨਾ ਸ਼ਰਮਾ ਜੀ। ਇਸ ਤਰ੍ਹਾਂ ਦਾ ਤਾਂ ਨਹੀਂ ਹੁੰਦਾ। ਸੜਕ ਤੇ ਨਿਕਲ ਕੇ ਸਮਝੌਤਾ ਥੋੜ੍ਹਾ ਕਰਨਾ ਹੁੰਦਾ, ਸੜਕ ਤੇ ਨਿਕਲ ਕੇ ਪ੍ਰਭਾਵ ਸਿਰਜਣਾ ਹੁੰਦਾ ਕਿ ਅਸੀਂ ਲੜਾਈ ਲੜਨ ਦੇ ਕਾਬਲਾਂ, ਸਮਰੱਥਾਂ, ਸਰਕਾਰਾਂ ਨੂੰ ਝੁਕਾ ਸਕਦੇ ਹਾਂ, ਟੇਬਲ ਤੇ ਲਿਆ ਸਕਦੇ ਹਾਂ। ਸੋ ਇਹ ਨੈਗੋਸ਼ੀਏਸ਼ਨ ਨਹੀਂ ਹੁੰਦੀਆਂ ਗਈਆਂ ਕਿ ਕੱਲ ਨੂੰ ਕਹਿ ਦੇਣਗੇ ਭਾਈ ਆਪਦੇ ਉੱਥੇ ਮੀਟਿੰਗਾਂ ਕਰ ਲਓ, ਅਸੀਂ ਲੈਪਟਾਪ ਤੇ ਅਸੀਂ ਬਹਿ ਜਾਾਂਗੇ, ਸਾਡਾ ਮੰਤਰੀ, ਤੇ ਖਬਰਦਾਰ ਜੇ ਕੱਲ ਨੂੰ ਸੜਕ ਤੇ ਨਿਕਲੇ ਆ। ਸੋ ਸੜਕ ਤੇ ਨਿਕਲਣਾ ਇੱਕ ਸੰਕੇਤ ਵੀ ਹੁੰਦਾ, ਤੁਹਾਡੀ ਜਿਹੜੀ ਰਾਈਟਸ ਦੀ ਤਾਕਤ ਆ ਉਹਨੂੰ ਵੀ ਉਹ ਇੱਕ ਤਰੀਕੇ ਦੇ ਨਾਲ ਪੇਸ਼ ਕਰਦਾ ਹੈ। ਜੀ, ਅਗਲੀ ਗੱਲ ਕਰੀਏ ਦਿੱਲੀ ਦੀ। ਕਹਿੰਦੇ ਦਿੱਲੀ ਵੀ ਤੇ ਦਿੱਲੀ ਪੁਲਿਸ ਵੀ ਦੋਨੇ ਦੋ ਮੂੰਹੀਆਂ ਹੀ ਆ ਜੀ। ਦਿੱਲੀ ਤਾਂ ਜਾਣੀ ਉਹ ਵਿਤਕਰੇ ਕਰਨ ਲਈ, ਪੱਖਪਾਤ ਕਰਨ ਲਈ ਜਾਣੀ ਜਾਂਦੀ ਆ ਜੀ। ਇਹਦੇ ਵਿੱਚ ਦਿੱਲੀ ਪੁਲਿਸ ਦਾ ਚਿਹਰਾ ਕਾਫੀ ਬੁਰੀ ਤਰ੍ਹਾਂ ਬੇਨਕਾਬ ਹੋਇਆ। ਵੈਸੇ ਆਪਾਂ ਸਿਆਸੀ ਚਿਹਰਿਆਂ ਦੀ ਵੀ ਗੱਲ ਕਰ ਰਹੇ ਸੀ ਕਿ JP ਨੱਡਾ ਮੀਟਿੰਗ ਕਰਦਾ ਇਹਨਾਂ ਨੌਜਵਾਨਾਂ ਨਾਲ, ਕਾਂਗਰਸ ਜਨਤਾ ਪਾਰਟੀ ਦੇ ਨੁਮਾਇੰਦਿਆਂ ਨਾਲ, ਇੱਕ ਨਹੀਂ ਦੋ ਮੀਟਿੰਗਾਂ ਕਰਨਾ ਇੱਕੋ ਦਿਨ 'ਚ। ਅਮਿਤ ਸ਼ਾਹ ਤ੍ਰਿੰਦਰ ਪ੍ਰਧਾਨ ਨਾਲ ਮੀਟਿੰਗ ਕਰਦਾ, ਪਰ ਫੈਸਲਾ ਜ਼ੀਰੋ ਹੈ ਜੀ। ਦੱਸੋ ਮੈਨੂੰ ਕੋਈ ਤੁਸੀਂ ਫੈਸਲਾ ਕੀ ਲਿਆ ਹੁਣ ਤੱਕ? ਸਹੀ ਹੈ ਜੀ, ਬਿਲਕੁਲ। ਸਰਕਾਰ ਵੱਲੋਂ ਕੋਈ ਦੱਸੋ ਜੀ, ਕੋਈ ਗੱਲ ਆਈ ਹੋਵੇ? ਨਰਿੰਦਰ ਮੋਦੀ ਨੇ ND ਦੀ ਬੈਠਕ 'ਚ ਕਹਿਤਾ ਇਸ ਪੇ ਰਾਜਨੀਤੀ ਨਾ ਕਰੋ, ਨੀਟ ਪ੍ਰੀਖਿਆ ਰਾਜਨੀਤੀ ਦਾ ਮੁੱਦਾ ਨਹੀਂ ਹੈ। ਵੀ ਤੁਸੀਂ ਰਾਜਨੀਤੀ ਕਰ ਰਹੇ ਹੋ। ਜੀ ਜੀ, ਬਿਲਕੁਲ। ਤੇ ਇੱਧਰ ਬੇਸ਼ੱਕ ਇਹ ਕਾਂਗਰਸ ਜਨਤਾ ਪਾਰਟੀ ਦੇ ਸੱਦੇ ਤੇ ਸੀ ਇਹ ਸਾਰਾ ਕੁਛ, ਪਰ ਜਿਹੜੇ ਨੌਜਵਾਨ ਆਏ ਉਹ ਸਾਰੇ ਰਾਜਨੀਤਿਕ ਨੌਜਵਾਨ ਥੋੜਾ ਨੇ ਜੀ। ਕੋਈ 12ਵੀਂ 'ਚ ਪੜ੍ਹਦਾ ਜਵਾਕ ਹੈ, ਕੋਈ ਕਾਲਜ ਪੜ੍ਹਦਾ ਜਵਾਕ ਹੈ, ਕੋਈ ITI 'ਚ ਹੈ, ਕਿਸੇ ਨੇ ਨੀਟ ਦਾ ਪੇਪਰ ਦੇਣਾ ਹੈ, ਕਿਸੇ ਨੇ ਦਿੱਤਾ ਹੈ ਨਾ, ਕੋਈ ਅਗਲੀ ਪੜ੍ਹਾਈ ਕਰ ਰਿਹਾ, ਕੋਈ ਕਿਸੇ ਖੇਤਰ ਦਾ, ਕੋਈ ਕਿਸੇ ਕਾਰਨ ਕਰਕੇ। ਸੋ ਜਿਹੜੀ ਇਹ ਨੌਜਵਾਨ ਪੀੜ੍ਹੀ ਹੈ, ਇਹ ਸਿੱਧੇ ਰੂਪ 'ਚ ਕੋਈ ਧਿਰ ਨਹੀਂ ਹੈ ਜੀ ਜੀ। ਤੇ ਉਹ ਆਪ ਬਹਾਰੇ ਬਿਨਾਂ ਕਿਸੇ ਯੋਜਨਾ ਦੇ, ਬਿਨਾਂ ਕਿਸੇ ਤੈਅ ਪਲਾਨ ਦੇ ਜੇ ਵੱਡੀ ਗਿਣਤੀ 'ਚ ਨੌਜਵਾਨ ਨਿਕਲ ਕੇ ਆ ਰਹੇ ਤਾਂ ਮਤਲਬ ਉਹਦੇ ਅੰਦਰ ਕਿੰਨੀ ਫਰਸਟ੍ਰੇਸ਼ਨ ਹੈ। ਇਹਨੂੰ ਸਿਸਟਮ, ਸਿਆਸਤਦਾਨ, ਸਰਕਾਰਾਂ, ਤੰਤਰ ਜੰਤਰ ਸਮਝਣਾ ਹੀ ਨਹੀਂ ਚਾਹੁੰਦਾ ਜੀ।
ਤੇ ਪੁਲਿਸ ਨੂੰ ਪੜ੍ਹਾਇਆ ਹੀ ਇਹੋ ਜਾਂਦਾ ਕਿ ਬਸ ਜਿਹੜਾ ਆਵੇ ਉਹਦੇ ਡਾਂਗ ਮਾਰੋ। ਕਿ ਉਹਨਾਂ ਦੇ ਅੰਦਰ ਸੰਵੇਦਨਾ ਸਮਝ ਖਤਮ ਹੋ ਜਾਂਦੀ ਹੈ। ਜੇ ਉੱਪਰਲੇ ਆਕਾ ਨੇ ਵੀ ਹੁਕਮ ਦੇਤਾ ਤਾਂ ਤੁਹਾਡਾ ਆਪਣਾ ਦਿਮਾਗ ਤਾਂ ਹੁੰਦਾ ਕਿ ਤੁਸੀਂ ਉਸ ਮਸਲੇ ਨੂੰ ਕਿਵੇਂ ਨਜਿੱਠਣਾ। ਬਿਲਕੁਲ ਸਹੀ। ਜੇ ਉਹ ਧਿਰ ਹਿੰਸਕ ਨਹੀਂ ਹੋ ਰਹੀ, ਸਾਹਮਣੇ ਵਾਲਾ ਪ੍ਰਦਰਸ਼ਨਕਾਰੀ ਨਾਅਰੇਬਾਜ਼ੀ ਕਰ ਰਹੇ ਨੇ, ਤੇ ਉੱਥੇ ਪੱਥਰਾਂ ਦੇ ਟਿੱਪਰ ਭਰ ਕੇ ਕੌਣ ਲੈ ਕੇ ਆਇਆ? ਪੁਲਿਸ ਲੈ ਕੇ, ਕਿਉਂ ਲੈ ਕੇ? ਜੀ ਸਹੀ। ਪੁਲਿਸ ਵਾਲਿਆਂ ਦੇ ਹੱਥਾਂ 'ਚ ਪੱਥਰ ਨੇ ਤੇ ਉਹ ਰਾਹ 'ਚ ਬੈਠਿਆਂ ਦੇ ਉੱਥੋਂ ਖਦੇੜ ਤੇ ਜੀ ਇੱਕ ਵਾਰ ਨੌਜਵਾਨ ਕਿਤੇ ਹੋਰ ਬੈਠੇ ਨੇ, ਉੱਥੇ ਜਾ ਕੇ ਵੀ ਪਹੁੰਚ ਕੇ ਡੰਡੇ ਮਾਰ ਰਹੇ ਨੇ। ਚਲੋ ਇੱਥੇ ਤੱਕ ਵੀ ਹੋ ਗਿਆ। ਇਸੇ ਦ੍ਰਿਸ਼ ਦੇ ਵਿੱਚ ਤਿੰਨ ਦ੍ਰਿਸ਼ ਉੱਭਰੇ ਜੀ। ਇੱਕ ਦ੍ਰਿਸ਼ ਉੱਭਰਿਆ ਕਿ ਬਈ 5-4 ਮੁੰਡੇ ਬੈਠੇ ਨੇ ਬਿਨਾਂ ਵਰਦੀ ਤੋਂ, ਆਲੇ ਦੁਆਲੇ ਪੁਲਿਸ ਖੜੀ ਆ, ਉਹਨਾਂ ਦੇ ਹੱਥਾਂ 'ਚ ਡੰਡੇ ਪੁਲਿਸ ਵਾਲੇ ਨੇ। ਤੇ ਬਈ ਉਹ ਕੌਣ ਨੇ? ਜਦੋਂ ਪੁੱਛਿਆ ਜਾਂਦਾ ਤੁਸੀਂ ਕੌਣ ਹੋ, ਤਾਂ ਉਹ ਜਵਾਬ ਮੂੰਹ ਨਾਲ ਦੇਣ ਦੀ ਬਜਾਏ ਡੰਡਿਆਂ ਨਾਲ ਦਿੰਦੇ ਨੇ ਤੇ ਵਿਦਿਆਰਥੀਆਂ ਤੇ ਹਮਲੇ ਕਰਦੇ ਨੇ। ਸਿਵਲ 'ਚ ਹੁੰਦੇ। ਮਤਲਬ ਜ਼ਿਆਦਾਤਰ ਪੁਲਿਸ ਅਧਿਕਾਰੀ, ਪੁਲਿਸ ਮੁਲਾਜ਼ਮ, ਨੀਮ ਸੁਰੱਖਿਆ ਦਸਤੇ ਬਿਨਾਂ ਨੇਮ ਪਲੇਟ ਤੋਂ ਨਜ਼ਰ ਆਏ, ਪਰ ਉਹਦੇ ਵਿੱਚੋਂ ਕੁਝ ਬਿਨਾਂ ਵਰਦੀ ਤੋਂ ਨਜ਼ਰ ਆਏ। ਕੀ ਉਹ ਪੁਲਿਸ ਵਾਲੇ ਹੀ ਨੇ ਕਿ ਭਾੜੇ ਦੇ ਟੱਟੂ ਨੇ, ਗੁੰਡੇ ਨੇ, ਕੌਣ ਨੇ? ਸਹੀ ਹੈ ਜੀ, ਬਿਲਕੁਲ। ਇਹ ਸਵਾਲ ਜਦੋਂ ਪੁੱਛਿਆ ਜਾਂਦਾ ਤਾਂ ਉਹ ਫਿਰ ਉਹਨਾਂ ਦੇ ਡੰਡੇ ਬਰਸਾਉਂਦੇ ਨੇ। ਫਿਰ ਪੁਲਿਸ ਗਲੀਆਂ 'ਚ, ਮੈਟਰੋ ਸਟੇਸ਼ਨਾਂ ਤੇ, ਮਤਲਬ ਕੋਈ ਵੀ ਬੈਗ ਚੱਕੀ, ਪਿੱਠੂ ਬੈਗ ਚੱਕੀ, ਜਿਹੜਾ ਨੌਜਵਾਨ ਆ ਰਿਹਾ ਉਹਨੂੰ ਕੁੱਟ ਰਹੀ ਹੈ, ਉਹਨੂੰ ਚੱਕ ਰਹੀ ਹੈ ਸਟੇਸ਼ਨਾਂ ਤੋਂ ਹੀ ਕਿ ਤੁਸੀਂ ਉਧਰ ਨੂੰ ਨਾ ਚਲੇ ਜਾਓ। ਤੇ ਉਸ ਤੋਂ ਬਾਅਦ ਫਿਰ ਅਸੀਂ ਸੜਕਾਂ ਤੇ ਵੀ ਦੇਖਦੇ ਹਾਂ ਕਿ ਰਾਤ ਨੂੰ ਉਹਨਾਂ ਨੂੰ ਖਾਣ ਲਈ, ਬੈਠਣ ਲਈ, ਕਿਤੇ ਪਾਣੀ ਲੈਣ ਲਈ, ਉਹਦੇ ਲਈ ਰੁਕਣ ਨਹੀਂ ਦਿੱਤਾ ਜਾ ਰਿਹਾ। ਤੇ ਉਹ ਮੰਦਰਾਂ, ਗੁਰਦੁਆਰਿਆਂ ਦੇ ਬੂਹੇ ਖੜਕਾਉਂਦੇ ਨੇ ਤੇ ਉਹਦੇ ਵਿੱਚ ਗੁਰਦੁਆਰੇ ਦੇ ਬੂਹੇ ਖੁੱਲਦੇ ਨੇ ਉਹਨਾਂ ਦੇ ਲਈ, ਤੇ ਉੱਥੋਂ ਸਿੱਖ ਨੌਜਵਾਨ ਬਾਹਰ ਆਉਂਦੇ ਨੇ ਕਿ ਇੱਥੇ ਸੜਕ ਤੇ ਵੀ ਬੈਠੋ, ਅਸੀਂ ਖੜੇ ਹਾਂ, ਕੌਣ ਦੇਖਦੇ ਹਾਂ, ਤੁਹਾਨੂੰ ਕੌਣ ਰੋਕਦਾ, ਕਰੋ ਪ੍ਰਦਰਸ਼ਨ। ਇੱਕ ਹਸਪਤਾਲ ਦੇ ਵਿੱਚੋਂ ਸ਼ਰਨ ਲੈਂਦੇ ਨੇ, ਉਹ ਪੰਜਾਬੀ ਸਿੱਖ ਨੌਜਵਾਨਾਂ ਦਾ, ਸਿੱਖ ਬਜ਼ੁਰਗਾਂ ਦਾ ਹਸਪਤਾਲ ਹੈ, ਤੇ ਪੁਲਿਸ ਉਹਦਾ ਗੇਟ ਤੋੜਨਾ ਚਾਹੁੰਦੀ। ਉਹ ਕਹਿੰਦੇ ਨਾ, ਬਾਹਰ ਕਰ ਲਿਆ ਜੋ ਕਰ ਲਿਆ, ਅੰਦਰ ਨਹੀਂ ਆਉਣ ਦਿਆਂਗੇ, ਅੰਦਰ ਨਹੀਂ ਹੋਣ ਦਿਆਂਗੇ। ਸੋ ਇਹ ਪੁਲਿਸ ਦਾ ਦੋਹਰਾ ਚਿਹਰਾ, ਦੋ ਮੂੰਹੀ ਪੁਲਿਸ, ਦੋ ਮੂੰਹੀ ਸਰਕਾਰ, ਇਹ ਸਾਰਾ ਕੁਝ ਬੇਨਕਾਬ ਹੁੰਦਾ। ਜੀ। ਪੁਲਿਸ ਕਿਹਦੀ ਹੈ? ਦਿੱਲੀ ਦੀ ਪੁਲਿਸ ਕਿਹਦੀ ਹੈ? ਅਮਿਤ ਸ਼ਾਹ ਦੀ। ਦਿੱਲੀ 'ਚ ਸਰਕਾਰ ਕਿਹਦੀ ਹੈ? ਅਮਿਤ ਸ਼ਾਹ ਦੀ। ਇਹਦਾ ਮਤਲਬ ਦੋਏ ਧਿਰਾਂ ਮਿਲ ਕੇ ਆਪਾਂ ਹਰਿਆਣੇ ਵਾਲੇ ਪ੍ਰਦਰਸ਼ਨ ਦੀ ਗੱਲ ਕਰਾਂਗੇ, ਹਰਿਆਣਾ ਪੁਲਿਸ ਕਿਵੇਂ ਰੋਕ ਸਕਦੀ ਹੈ ਦਿੱਲੀ ਜਾਣ ਤੋਂ? ਸਰਕਾਰ ਕਿਹਦੀ ਹੈ? ਅਮਿਤ ਸ਼ਾਹ ਦੀ। ਬਿਲਕੁਲ ਸਹੀ। ਤੋ ਇਸ ਲਈ ਇਹਦਾ ਮਤਲਬ ਤੁਸੀਂ ਦੇਸ਼ ਦੇ ਨਾਗਰਿਕਾਂ ਨਾਲ ਜਿਹੋ ਜਿਹਾ ਵਿਵਹਾਰ ਕਰ ਰਹੇ ਹੋ, ਇਹ ਸਪਸ਼ਟ ਹੋ ਗਿਆ ਕਿ ਤੁਹਾਤੋਂ ਕਿਸਾਨੀ ਦਾ, ਮੁਲਾਜ਼ਮਾਂ ਦਾ, ਵਿਦਿਆਰਥੀਆਂ ਦਾ ਭਰੋਸਾ ਉੱਠ ਚੁੱਕਿਆ। ਤੁਸੀਂ ਹਰ ਮਸਲੇ ਦਾ ਹੱਲ ਡੰਡੇ ਨਾਲ ਕਰਨਾ ਚਾਹੁੰਦੇ ਹੋ। ਕਿੰਨੀ ਦੇਰ ਦਬਾਓਗੇ? ਇਹ ਨਾ ਹੋ ਜਾਵੇ ਕੱਲ ਨੂੰ ਨੇਪਾਲ ਬਣ ਜਾਵੇ, ਤਾਂ ਫਿਕਰ ਵੱਧ ਰਿਹਾ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਭਾਈ ਖਾਲੜਾ ਦੇ ਬਾਰੇ। ਉਹਨਾਂ ਦੇ ਜਿਹੜੇ ਕਾਤਲਾਂ ਦੀ ਰਿਹਾਈ ਦਾ ਮਾਮਲਾ, ਉਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਗੁੰਮਰਾਹ ਕਰਨ ਪ੍ਰਚਾਰ ਕਰ ਰਹੇ ਨੇ ਜਾਂ ਆਪ ਹੀ ਗੁੰਮਰਾਹ ਹੋਏ ਪਏ ਨੇ? ਜੀ ਦੇਖੋ, ਕੱਲ ਕੈਬਨਿਟ ਦੀ ਬੈਠਕ ਸੀ ਜੀ। ਕੈਬਨਿਟ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਮੀਡੀਆ ਦੇ ਰੂਬਰੂ ਹੋਏ। ਉਹਨਾਂ ਨੇ ਸੈਸ਼ਨ ਦੇ ਹਵਾਲੇ ਦੱਸਿਆ ਕਿ ਵੀ 3 ਅਗਸਤ ਤੋਂ ਅਸੀਂ ਸੈਸ਼ਨ ਬੁਲਾਉਣ ਜਾ ਰਹੇ ਹਾਂ ਜੀ। 10 ਅਗਸਤ ਤੱਕ, 11 ਅਗਸਤ ਤੱਕ ਸੈਸ਼ਨ ਚੱਲਣਾ ਜੀ। ਸੋ ਹਫ਼ਤੇ ਦਾ ਸੈਸ਼ਨ, ਚਲੋ 2 ਵਿੱਚ ਛੁੱਟੀਆਂ ਆ ਜਾਣਗੀਆਂ, 5 ਦਿਨ ਕੰਮ ਹੋਊਗਾ। ਸੋ ਇਹਦੇ ਵਿੱਚੋਂ ਮਤਲਬ ਕਿ ਇਹ ਗੱਲ ਵੀ ਉੱਭਰ ਆਈ ਕਿ ਜਦੋਂ ਸਵਾਲ ਆਇਆ, ਕਹਿੰਦੇ ਹਾਂਜੀ, ਮਤਲਬ ਕਿ ਅਸੀਂ SGPCO ਜਥਾ ਸਾਹਿਬਾਨ ਵੱਲੋਂ ਜਿਹੜਾ ਸੁਨੇਹੇ ਆਏ ਨੇ ਸਾਨੂੰ ਸੋਧ ਦੇ, ਉਹਦੇ ਉੱਤੇ ਅਸੀਂ ਮੰਥਨ ਕਰ ਰਹੇ ਹਾਂ, ਵਿਚਾਰ ਕਰ ਰਹੇ ਹਾਂ। ਮਤਲਬ ਇਹਦਾ ਮਤਲਬ ਜਾਗਰਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਨੂੰ ਸੋਧਣ ਦੇ ਪਾਸੇ ਵੱਧ ਰਹੀ ਆ ਸਰਕਾਰ, ਉਹਦਾ ਮਨ ਬਣਾ ਰਿਹਾ। ਸਹੀ ਹੈ। ਪਰ ਉਹ ਵੀਡੀਓ ਕਾਂਡ ਵਾਲਾ ਮਾਮਲਾ ਵੀ ਅਜੇ ਮੂਹਰੇ ਚੁਣੌਤੀ ਬਣ ਕੇ ਖੜਾ ਹੈ। ਸੋ ਇਹ ਸਾਰੇ ਪਹਿਲਾਂ 2-4 ਹੁੰਦੇ, ਉੱਥੇ ਜਸਵੰਤ ਖਾਲੜਾ ਦੇ ਕਾਤਲਾਂ ਦੀ ਰਿਹਾਈ ਦਾ ਸਵਾਲ ਆ ਗਿਆ। ਠੀਕ ਹੈ। ਤੇ ਜਦੋਂ ਇਹ ਸਵਾਲ ਆਇਆ, ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਆਪ ਨੂੰ ਇਹ 'ਚ ਬਾਹਰ ਕੀਤਾ ਕਿ ਅਸੀਂ ਤਾਂ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਵਾਲੇ ਹਾਂ, ਅਸੀਂ ਥੋੜਾ ਰਿਹਾ ਕਰਾਂਗੇ। ਤੇ ਉਹਨਾਂ ਦਾ ਇਸ਼ਾਰਾ ਵੀ ਇਹੀ ਸੀਗਾ ਕਿ ਇਹਦੇ ਵਿੱਚ ਕੇਂਦਰ ਦਾ ਰੋਲ ਹੈ ਜੀ, ਸਿਸਟਮ ਹੈ ਜੀ, ਕਾਨੂੰਨ ਹੈ ਜੀ, ਮੇਰਾ ਕੁਛ ਨਹੀਂ ਲੈਗਾ ਦੇਗਾ। ਕਮਾਲ ਹੈ, ਫਾਈਲ ਜੇ ਰਾਜਪਾਲ ਕੋਲ ਜਾਂਦੀ ਹੈ ਤਾਂ ਤੁਹਾਡੇ ਰਾਜ ਭਾਗ 'ਚ ਜਾਂਦੀ ਹੈ। ਸਹੀ ਹੈ। ਜੇ ਉਸ ਦੇ ਵਿੱਚ ਅਦਾਲਤੀ ਪ੍ਰਕਿਰਿਆ ਤਹਿਤ ਉਹਨੂੰ ਇਹ ਕਹਿ ਕੇ ਕਿ ਵੀ ਰਾਜਪਾਲ ਨੇ ਫੈਸਲਾ ਨਹੀਂ ਲਿਆ, ਇਸ ਕਾਨੂੰਨ ਦੇ, ਇਸ ਕੇਸ ਦੇ ਹਵਾਲੇ ਨਾਲ ਇਹ ਬਣਦਾ ਜੀ ਕਿ ਇਹਨਾਂ ਨੂੰ ਅਗਾਊਂ ਜ਼ਮਾਨਤ ਦਿੱਤੀ ਜਾ ਸਕਦੀ ਹੈ, 19 ਦੇ ਜਿੰਦੇ ਰਾਜਪਾਲ ਫੈਸਲਾ ਲੈਂਦਾ, ਉਹਦੇ ਲਈ ਅਦਾਲਤੀ ਪ੍ਰਕਿਰਿਆ 'ਚ ਕੌਣ ਜਾਂਦੀ ਹੈ? ਤੁਹਾਡੀ ਪੁਲਿਸ ਜਾਂਦੀ ਹੈ। ਜੇ ਜੇਲ੍ਹ ਸੁਪਰਡੈਂਟ ਇੱਕ ਚਿੱਠੀ ਲਿਖਦਾ ਹੈ, ਅਰਜੀ ਲਿਖਦਾ ਹੈ ਕਾਤਲਾਂ ਦੀ, DSP ਜਸਪਾਲ ਤੇ 2 ਹੋਰਾਂ ਦੀ, ਕਿਉਂਕਿ ਇੱਕ ਦੀ ਹੋ ਨਹੀਂ ਸਕਦੀ, ਉਹਨੂੰ 2024 'ਚ ਇੱਕ ਹੋਰ ਕੇਸ 'ਚ 10 ਸਾਲ ਦੀ ਹੋਈ ਆ, ਵੀ ਤੁਸੀਂ ਉਹਨੂੰ ਵੀ ਬਾਹਰ ਕੱਢ ਲਿਆਓਗੇ। ਇਹਨਾਂ ਤਿੰਨਾਂ ਦੀ ਰਿਹਾਈ ਲਈ ਜੇ ਇੱਕ ਫਾਈਲ ਤਿਆਰ ਕਰਦਾ ਤਾਂ ਉਹ ਫਾਈਲ ਜੇਲ੍ਹ 'ਚੋਂ ਨਿਕਲ ਕੇ ਸਿੱਧੀ ਰਾਜਪਾਲ ਜਾਂ ਰਾਸ਼ਟਰਪਤੀ ਕੋਲ ਨਹੀਂ ਜਾਂਦੀ। ਸਹੀ ਹੈ। ਉਹ ਜੇਲ੍ਹ ਮੰਤਰਾਲੇ ਤੋਂ ਹੋ ਕੇ, ਜੇਲ੍ਹ ਵਿਭਾਗ ਤੋਂ ਹੋ ਕੇ, DGP ਵਾਲੇ ਪਹਿਲੂ ਤੋਂ ਹੋ ਕੇ,
ਗ੍ਰਹਿ ਮੰਤਰਾਲੇ ਤੋਂ ਹੋ ਕੇ ਫਿਰ ਜਾਂਦੀ ਹੈ। ਹੂੰ ਇੱਕ ਪ੍ਰੋਸੈਸ ਹੈ, ਉਹਦੇ ਤੇ ਨੋਟ ਲਿਖਿਆ ਜਾਂਦਾ ਮੰਤਰੀ ਵੱਲੋਂ ਵੀ। ਜੀ ਜੀ ਤੇ ਜੇ ਇਹ ਨਹੀਂ ਹੋਇਆ ਪ੍ਰੋਸੈਸ ਤਾਂ ਦੱਸ ਦਿਓ। ਜੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਨੇ ਕਿ ਸੀਐਮ ਹਾਊਸ ਦੇ ਵਿੱਚ ਤਾਂ ਆਈ ਨਹੀਂ, ਕਿਉਂਕਿ ਦਫ਼ਤਰ ਤੋਂ ਅਸੀਂ ਬਹਿੰਦੇ ਨਹੀਂ, ਫਾਈਲ ਤਾਂ ਸੀਐਮ ਹਾਊਸ 'ਤੇ ਆਉਂਦੀਆਂ ਨੇ ਤੁਹਾਡੀਆਂ, ਸਹੀ ਹੈ ਬਿਲਕੁਲ ਕਿ ਇਸ ਲਈ ਮੇਰਾ ਕੋਈ ਲੇਖਾ ਦੇਖ ਨਹੀਂ। ਬਈ ਤੁਸੀਂ ਇਕੱਲੇ ਸੀਐਮ ਹਾਊਸ ਦੇ ਮੁਖੀ ਥੋੜਾ ਹੋ, ਤੁਸੀਂ ਪੰਜਾਬ ਦੇ ਮੁਖੀ ਹੋ, ਹੂੰ ਤੇ ਗ੍ਰਹਿ ਵਿਭਾਗ ਵੀ ਤੁਹਾਡੇ ਕੋਲ ਹੈ। ਸਹੀ ਹੈ ਚਲੋ ਇਹ ਤੋਂ ਵੀ ਅੱਗੇ ਤੁਸੀਂ ਕਹਿੰਦੇ ਹੋ ਤੁਸੀਂ ਕੁਝ ਨਹੀਂ ਕੀਤਾ ਜੀ ਤੇ ਹੁਣ ਤੁਸੀਂ ਕਰ ਲਓ ਫਿਰ। ਸਹੀ ਸਰਕਾਰ ਤੁਹਾਡੀ ਸਰਕਾਰ ਬਣਨ ਤੋਂ ਬਾਅਦ ਇਹ ਰਿਹਾਈ ਹੋਈ। ਹੂੰ ਆਪਾਂ ਕਹਿੰਦੇ ਤੁਹਾਡੀ ਸਰਕਾਰ ਹੁੰਦਿਆਂ ਵੀ ਜੇ ਦਿੱਲੀ ਵਾਲੇ ਕਰ ਗਏ, ਕੇਂਦਰ ਵਾਲੇ ਕਰ ਗਏ, ਜੀ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਸਹੀ ਹੈ ਜੇ ਤੁਹਾਨੂੰ ਹੁਣ ਪਤਾ ਲੱਗ ਗਿਆ, ਤੁਸੀਂ ਹੁਣ ਕੀ ਕੀਤਾ ਇਹ ਦੱਸ ਦਿਓ। ਤੁਸੀਂ ਹੁਣ ਕਿਹਾ ਕਿ ਮੈਂ ਜਿੱਥੋਂ ਮਰਜ਼ੀ ਲੱਭ ਕੇ ਲਿਆਵਾਂ ਮੈਂ ਅੰਦਰ ਕਰੂੰਗਾ ਉਹਨਾਂ ਨੂੰ। ਸਹੀ ਹੈ ਤੁਸੀਂ ਰਾਜਪਾਲ ਨੂੰ ਪੁੱਛਿਆ ਕਿ ਦੱਸ ਭਾਈ ਤੇਰੇ ਕੋਲ ਫਾਈਲ ਆਈ ਵੀ ਸੀ ਕਿ ਨਹੀਂ ਆਈ ਸੀ, ਕਿ ਉਹੀ ਹਵਾ 'ਚ ਝੂਠ ਬਣਾਇਆ ਵਾ ਕਿ ਫਾਈਲ ਰਾਜਪਾਲ ਕੋਲ ਪੈਂਡਿੰਗ ਪਈ, ਰਾਜਪਾਲ ਕੋਲ ਗਈ ਹੋ ਨਾ ਹੋਵੇ ਫਾਈਲ। ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਕਿ ਮੇਰਾ ਕੋਈ ਲੇਗਾ ਦੇਗਾ ਨਹੀਂ ਜੀ। ਜਦੋਂ ਜਸਪਾਲ ਡੀਐਸਪੀ ਜਸਪਾਲ ਤੇ ਹੋਰਨਾਂ ਦਾ ਮਾਮਲਾ ਰਾਜਪਾਲ ਦੇ ਇਸ ਪਹਿਲੂ ਦੇ ਉੱਤੇ ਕਿ ਵੀ ਰਾਜਪਾਲ ਨੇ ਉਹਦੇ ਤੇ ਕੋਈ ਹਾਂ ਨਾ ਨਹੀਂ ਕੀਤੀ, ਇਸ ਲਈ ਅਸੀਂ ਅਦਾਲਤੀ ਪ੍ਰਕਿਰਿਆ ਤਹਿਤ ਉਹਨਾਂ ਨੂੰ ਅਗਾਊਂ ਜ਼ਮਾਨਤ ਦਿਵਾ ਰਹੇ ਹਾਂ ਜਦੋਂ ਤੱਕ ਰਾਜਪਾਲ ਫੈਸਲਾ ਨਹੀਂ ਲੈਂਦਾ। ਠੀਕ ਹੈ। ਉਹਦੇ ਲਈ ਜਦੋਂ ਕੇਸ ਜੱਜ ਸਾਹਿਬ ਕੋਲ ਗਿਆ ਤਾਂ ਜੱਜ ਸਾਹਿਬ ਨੇ ਸਰਕਾਰੀ ਵਕੀਲ ਨੂੰ ਪੁੱਛਿਆ ਦੱਸੋ ਵੀ ਤੁਹਾਡਾ ਕੀ ਰਾਏ ਹੈ। ਉਹ ਰਾਏ ਵਕੀਲ ਦੀ ਨਿੱਜੀ ਰਾਏ ਨਹੀਂ ਪੁੱਛੀ ਹੁੰਦੀ, ਉਹ ਸਰਕਾਰ ਦੇ ਨੁਮਾਇੰਦੇ ਨੇ, ਤੁਹਾਡੀ ਐਡਵੋਕੇਟ ਜਨਰਲ ਦੀ ਉਹਦੀ ਟੀਮ ਹੈ, ਉਹਨੇ ਸਰਕਾਰ ਦੇ ਪੱਖ ਤੋਂ ਰੱਖਣਾ ਹੁੰਦਾ। ਉਹ ਸਮਾਂ ਮੰਗਦਾ ਕਿ ਸਾਨੂੰ 2 ਦਿਨ ਦਾ ਸਮਾਂ ਦਿਓ, 1 ਦਿਨ ਦਾ ਸਮਾਂ ਦਿਓ, ਜਾਂ ਪਹਿਲਾਂ ਹੀ ਪਤਾ ਹੁੰਦਾ ਕਿ ਅੱਜ ਇਹ ਕੇਸ ਲੱਗਿਆ, ਤੁਸੀਂ ਪਿੱਛੋਂ ਰਾਏ ਲੈ ਕੇ ਆਉਨੇ ਹੋ। ਜੀ ਜੀ। ਤੇ ਉੱਥੇ ਚੁੱਪ ਧਰਨ ਦਾ ਮਤਲਬ ਤੁਹਾਡੀ ਸਹਿਮਤੀ ਸੀ ਕਿ ਕਰ ਦੋ ਜੀ ਰਿਹਾ। ਤੇ ਉਹ ਚੁੱਪ ਦਾ ਡਿਸੀਜਨ ਖੁਦੇ ਲੈ ਲਿਆ ਤੁਹਾਡੀ, ਮਤਲਬ ਕਿ ਉਹ ਟੀਮ ਨੇ, ਕਾਨੂੰਨੀ ਟੀਮ ਨੇ, ਤੇ ਉਹ ਹਾਮੀ ਦਾ ਫੈਸਲਾ ਖੁਦੇ ਲੈ ਲਿਆ ਜੀ, ਜਾਂ ਉਹ 'ਚ ਤੁਹਾਡੀ ਹਾਂ ਸ਼ਾਮਲ ਸੀ। ਜੇ ਤੁਸੀਂ ਨਹੀਂ ਸ਼ਾਮਲ ਸੀ ਫਿਰ ਤੁਸੀਂ ਮੁੱਖ ਮੰਤਰੀ ਕਾਹਦੇ ਹੋ ਜੇ ਕੋਈ ਹੋਰ ਫੈਸਲੇ ਲੈ ਰਿਹਾ ਸਾਰੇ ਇਹ ਜੇ। ਫਿਰ ਜਾਂ ਤਾਂ ਮੁੱਖ ਮੰਤਰੀ ਸਾਹਿਬ ਗੁੰਮਰਾਹ ਹੋ ਰਹੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦੇ ਨੱਕ ਦੇ ਥੱਲੇ ਕੀ ਹੋਈ ਜਾਂਦਾ। ਜੀ ਜੀ ਜੀ। ਉਹਨਾਂ ਨੂੰ ਰੈਲੀਆਂ 'ਚ, ਧਰਨਿਆਂ 'ਚ, ਪ੍ਰਦਰਸ਼ਨਾਂ 'ਚ, ਸਟੇਜਾਂ ਤੇ ਕਮੇਡੀ ਕਰਨ ਲਈ, ਬੋਲਣ ਲਈ, ਇਹਨਾਂ ਸੱਥਾਂ 'ਚ, ਮੰਜਿਆਂ ਤੇ ਬੈਠਣ ਲਈ ਰੱਖਿਆ। ਬਿਲਕੁਲ। ਜਾਂ ਫਿਰ ਉਹ ਪੰਜਾਬ ਦੇ ਲੋਕਾਂ ਨੂੰ ਮੂਰਖ ਸਮਝਦੇ ਨੇ ਕਿ ਇਹਨਾਂ ਨੂੰ ਮੈਂ ਬਾਣੀ ਪਾ ਸਕਦਾ, ਮੈਂ ਗੁੰਮਰਾਹ ਕਰ ਸਕਦਾ, ਗੱਲਾਂ ਦਾ ਕੜਾਹ ਬਣਾ ਸਕਦਾ, ਇਸ ਲਈ ਉਹ ਝੂਠ ਬੋਲ ਰਹੇ ਨੇ। ਸਹੀ ਹੈ। ਸੋ ਜੋ ਵੀ ਹੋਵੇ, ਜਿਹੜੀ ਸਰਕਾਰ ਆ ਉਹਦੀ ਜਵਾਬਦੇਹੀ ਬਣਦੀ ਹੈ। ਫਾਈਲ ਇੱਧਰੋਂ ਤੁਰ ਕੇ ਦਿੱਲੀ ਨੂੰ ਜਾਊਗੀ, ਦਿੱਲੀ ਤੋਂ ਇੱਧਰ ਨੂੰ ਨਹੀਂ ਆ ਰਹੀ। ਨਾਲੇ ਜੇ ਸਰਕਾਰਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਵੀ ਉਹਨਾਂ ਦੇ ਰਾਜ 'ਚ ਕਿਹੜੀਆਂ ਫਾਈਲਾਂ ਕਿੱਧਰ ਨੂੰ ਜਾ ਰਹੀਆਂ ਨੇ, ਫਿਰ ਉਹ ਸਰਕਾਰ ਹੀ ਕਾਹਦੀ ਹੈ। ਸਰਕਾਰ ਤਾਂ ਕਹਿੰਦੀ ਹੈ ਨਾ ਸਾਨੂੰ ਸਾਰਾ ਪਤਾ ਹੈ, ਮੈਨੂੰ ਸਭ ਪਤਾ ਲੱਗ ਜਾਂਦਾ ਕੌਣ ਕੀ ਕਰਦਾ, ਤੇ ਫਿਰ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ। ਇਹਦਾ ਮਤਲਬ ਹੈ ਕਿ ਜਾਂ ਤਾਂ ਤੁਸੀਂ ਮੀਸਨੇ ਬਣ ਗਏ ਜਾਂ ਫਿਰ ਤੁਸੀਂ ਅਣਜਾਣ ਬਣਨ ਦੀ ਕੋਸ਼ਿਸ਼ ਕਰ ਰਹੇ ਹੋ। ਇਹ ਤਾਂ ਹੋ ਨਹੀਂ ਸਕਦਾ ਤੁਹਾਡੀ ਨੌਲੇਜ ਦੇ ਵਿੱਚ ਇਹ ਚੀਜ਼ਾਂ ਨਾ ਹੋਣ, ਤੇ ਜੇਕਰ ਨਹੀਂ ਹੈਗੀਆਂ ਫਿਰ ਤੁਸੀਂ ਪੁਨਰ ਵਿਚਾਰ ਕਰੋ ਕਿ ਵਾਕਈ ਤੁਸੀਂ ਇਸ ਕੁਰਸੀ ਤੇ ਬਹਿਣ ਦੇ ਕਾਬਿਲ ਹੋ ਜਾਂ ਨਹੀਂ ਹੋ। ਅਗਲੀ ਗੱਲ ਕਰੀਏ ਸਿੱਖਿਆ ਕ੍ਰਾਂਤੀ ਦੀ। ਕਹਿੰਦੇ ਸਕੂਲ ਬੈਗਾਂ ਤੇ ਸਿੱਖਿਆ ਕ੍ਰਾਂਤੀ ਜਿਹੜੀ ਹੈ ਮਾਨ ਦੀ ਫੋਟੋ ਸਮੇਤ ਚਮਕੀ ਹੈ ਜੀ। ਬਿਲਕੁਲ ਜੀ, ਸਿੱਖਿਆ ਕ੍ਰਾਂਤੀ ਕਿਸੇ ਸਮੇਂ ਪਖਾਨਿਆਂ 'ਚ ਬੜੀ ਸੀ, ਬੜਾ ਚਰਚੇ ਤੁਰੇ ਸੀਗੇ ਕਿ ਆਹ ਲੋ ਕੀ ਹਾਲ ਹੋ ਗਿਆ, ਬਾਥਰੂਮ ਬਣਾ ਕੇ ਉਹਦੇ ਉਦਘਾਟਨ ਕਰਨ ਲੱਗੇ ਸੀ ਐਮਐਲਏ ਜੀ, ਕੰਧਾਂ ਨੂੰ ਪਲਸਤਰ, ਸਕੂਲ ਨੂੰ ਰੰਗ ਕਰਕੇ ਉਹਦੇ ਉਦਘਾਟਨ ਕਰਨ ਲੱਗੇ ਸੀ। ਮਤਲਬ ਬਹੁਤ ਮਜ਼ਾਕ ਉਡੇ ਸੀਗੇ ਉਹਨਾਂ ਗੱਲਾਂ ਦੇ, ਕਿਆ ਕੀ ਕਰ ਰਹੇ ਨੇ। ਉਸ ਤੋਂ ਬਾਅਦ ਫਿਰ ਇਹਨਾਂ ਨੇ ਸਕੂਲ ਮਿਲਣੀਆਂ ਦੇ ਪ੍ਰੋਗਰਾਮ ਸ਼ੁਰੂ ਕਰਤੇ, ਵੀ ਗੁਬਾਰੇ ਲਾ ਦੋ, ਟੈਂਟ ਦਾ ਗੇਟ ਬਣਾ ਦੋ, ਤੰਬੂ ਲਾ ਦੋ, ਮਾਪਿਆਂ ਨਾਲ ਮਿਲਣੀਆਂ ਕਰਾਓ, ਹੈ ਨਾ, ਗ੍ਰੇਟ ਪੇਰੈਂਟਸ ਮਿਲਣੀ, ਫਿਰ ਉਹਦੇ ਵਿੱਚ ਸਮੋਸੇ ਟੇਕੀ ਲੱਡੂ ਮੰਗਾ ਲਓ, ਚਾਹ ਪਿਲਾਓ ਮਾਪਿਆਂ ਨੂੰ, ਤੇ ਉਹਦਾ ਘਸਮਾਨ ਪੈਣ ਲੱਗ ਗਿਆ ਬਿੱਲਾਂ ਦਾ, ਹੈ ਨਾ। ਡੀਓ ਵੱਲੋਂ ਬਿੱਲ ਪਾਸ ਨਾ ਹੋਇਆ ਕਰਨ ਤੇ ਮਾਤਰਾ ਦੇ ਗਲ ਪੈ ਜਾ ਕਰਨ, ਉਹ ਬੜਾ ਘਸਮਾਨ ਚੱਲਿਆ। ਸਹੀ ਹੈ ਜੀ। ਹੁਣ ਉਹ ਸਾਰੀ ਸਿੱਖਿਆ ਕ੍ਰਾਂਤੀ ਹੁਣ ਇਸ ਸਥਿਤੀ ਤੇ ਆ ਗਈ ਕਿ ਜਵਾਕਾਂ ਨੂੰ ਸਕੂਲ ਬੈਗ ਵੰਡੇ ਜਾ ਰਹੇ ਨੇ, ਉਹਦੇ ਤੇ ਲਿਖਿਆ ਪੰਜਾਬ ਸਿੱਖਿਆ ਕ੍ਰਾਂਤੀ, ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੱਛ 'ਚ ਹੱਥ ਦਿੱਤਿਆਂ ਵਾਲੀ ਫੋਟੋ ਲੱਗੀ ਹੋਈ ਆ। ਠੀਕ ਹੈ ਜੀ। ਮੈਨੂੰ ਅੱਜ ਵੀ ਚੇਤੇ ਆ, ਮੁੱਖ ਮੰਤਰੀ ਭਗਵੰਤ ਮਾਨ ਜਦੋਂ ਐਮਪੀ ਦੀ ਚੋਣਾਂ ਲੜ ਰਹੇ ਸੀ, ਇਹਨਾਂ ਦੇ ਸਾਹਮਣੇ ਸੁਖਦੇਵ ਸਿੰਘ ਢੀਂਡਸਾ ਤੇ ਬਲਜਿੰਦਰ ਸਿੰਗਲਾ ਸੀਗੇ, ਤੇ ਤਦ ਮੁੱਖ ਮੰਤਰੀ ਭਗਵੰਤ ਮਾਨ ਸਟੇਜਾਂ ਸੁਣਾਉਂਦੇ ਸੀਗੇ ਵੀ ਬਾਦਲਾਂ ਨੇ ਬੇਲ ਭੇਜੀ, ਪਿੰਡਾਂ ਦੇ ਮਹਿਲਾ ਬਣੇ ਹੁੰਦੇ ਨੇ ਮੰਡਲ ਦੇ ਬੀਬੀਆਂ ਜੀ, ਜੀ ਉਹ ਹੁਣ ਮੰਨ ਰੱਖੀਆਂ ਨੇ, ਤਾਂ ਇੱਕ ਕਹਿੰਦੀ ਆ ਤੂੰ ਬਾਦਲ ਫੋਟੋ ਕਲਚਰ ਦਾ ਵਿਰੋਧ ਕਰਦੇ ਹੁੰਦੇ ਸੀ। ਅੱਜ ਕੋਈ ਵੀ ਖੰਭਾ, ਕੋਈ ਵੀ ਚੌਕ, ਕੋਈ ਵੀ ਦਰਖਤ, ਕੋਈ ਵੀ ਮੋੜ,
ਕੰਧ ਖਾਲੀ ਨਹੀਂ ਛੱਡੀ ਜਿੱਥੇ ਭਗਵੰਤ ਮਾਨ ਨਾ ਟੰਗਿਆ ਹੋਵੇ ਨਾਲ ਕੀ ਜੀ ਸਹੀ ਹੈ। ਤੇ ਤੁਸੀਂ ਕਹਿੰਦੇ ਹੋ ਜੀ ਸਟੇਜਾਂ ਤੋਂ ਖੜ ਕੇ ਮੈਂ ਤਾਂ 14 ਸਾਲ ਦਾ ਸੀ 16 ਸਾਲ ਦਾ ਸੀ ਜਦੋਂ ਭਗਵੰਤ ਮਾਨ ਬਣ ਗਿਆ ਜੀ, ਮੈਨੂੰ ਇੰਨੇ ਸਾਲ ਪਹਿਲਾਂ ਹੀ ਭਗਵੰਤ ਮਾਨ ਬਣਾਤਾ ਸੀ, ਮੈਨੂੰ ਮਸ਼ਹੂਰੀ ਦੀ ਲੋੜ ਨਹੀਂ। ਜੇ ਤੁਹਾਨੂੰ ਮਸ਼ਹੂਰੀ ਦੀ ਲੋੜ ਨਹੀਂ ਫਿਰ ਇਹ ਸਾਰਾ ਵਰਤਾਰਾ ਕੀ ਹੈ ਕਿ ਹਰ ਥਾਂ ਦੇ ਉੱਤੇ ਲਿਫਾਫੇ ਤੇ ਵੀ ਫੋਟੋ, ਨਿਯੁਕਤੀ ਪੱਤਰ ਤੇ ਵੀ ਫੋਟੋ, ਕੰਧਾਂ ਤੇ ਵੀ ਫੋਟੋ, ਤੇ ਉਹ ਸਾਰਾ ਕੁਝ ਜਿਹੜੇ ਕਹਿੰਦੇ ਸੀ ਉਦਘਾਟਨੀ ਪੱਥਰਾਂ ਦੇ ਮਜ਼ਦੂਰਾਂ ਦੇ ਨਾਂ ਲਿਖਾਂਗੇ, ਉੱਥੇ 25 30 ਨਾਂ ਆਪਣੇ ਵਰਕਰਾਂ ਦੇ ਫਿਲਿਆਂ ਦੇ ਲਿਖੇ ਹੁੰਦੇ ਨੇ। ਸੋ ਇਹ ਸਾਰੇ ਵਰਤਾਰੇ ਦੇ ਵਿੱਚ ਐਸਾ ਫੋਟੋਫੋਬੀਆ ਹੋਇਆ ਕਿ ਤੁਸੀਂ ਰਾਸ਼ਨ ਕਾਰਡ ਤੋਂ ਸ਼ੁਰੂ ਹੋ ਕੇ ਨੂਣ ਦੀ ਥੈਲੀ ਤੋਂ ਲੈ ਕੇ ਤੇਲ ਦੀ ਬੋਤਲ ਤੋਂ ਲੈ ਕੇ ਹਲਦ ਦੇ ਪੈਕਟ ਤੱਕ ਭਗਵੰਤ ਮਾਨ ਦੀ ਫੋਟੋ ਲਾ ਲਈ। ਤੇ ਜਦੋਂ ਇੱਥੇ ਵੀ ਢਿੱਡ ਨਾ ਭਰਿਆ ਤਾਂ ਸਕੂਲ ਦੇ ਜਵਾਕਾਂ ਤੱਕ ਆ ਗਏ। ਮਤਲਬ ਕਿਹੋ ਜਿਹੀ ਸਿਆਸਤ ਆ ਤੇ ਕਿਹੋ ਜਿਹੀ ਸਿਆਸਤ ਦਾ ਪੱਧਰ ਹੈ ਕਿ ਇੰਨਾ ਡਰ ਲੱਗਦਾ ਕਿ ਜੇ ਅੱਜ ਭਗਵੰਤ ਮਾਨ ਕਿਸੇ ਨਾਂ ਦਿਖਿਆ ਤਾਂ ਸਵੇਰ ਨੂੰ ਲੋਕ ਭੁੱਲ ਜਾਣਗੇ, ਪਛਾਣ ਨਹੀਂ ਰਹੂਗੀ ਮੇਰੀ। ਸੋ ਚੇਤਿਆਂ 'ਚ ਰਹਿਣ ਲਈ ਤੁਸੀਂ ਫੋਟੋਆਂ ਰਾਹੀਂ ਚੇਤੇ ਰਹਿ ਰਹੇ ਹੋ, ਕੰਮਾਂ ਰਾਹੀਂ ਚੇਤੇ ਨਹੀਂ ਰਹਿ ਰਹੇ ਦਾ ਮਤਲਬ। ਜਦੋਂ ਤੁਸੀਂ ਇਸ ਤਰੀਕੇ ਕਰਨ ਨੂੰ ਅਪਣਾ ਲਓ ਤਾਂ ਫਿਰ ਤਾਂ ਤੁਹਾਡੇ ਕੰਮ ਲੋਕਾਂ ਦੇ ਮਨਾਂ ਦੇ ਉੱਤੇ ਆਪਣੀ ਛਾਪ ਨਹੀਂ ਛੱਡ ਰਹੇ, ਤਾਂ ਤੁਹਾਨੂੰ ਫੋਟੋਆਂ ਤਸਵੀਰਾਂ ਰਾਹੀਂ ਪੇਸ਼ ਹੋਣਾ ਪੈਂਦਾ। ਤੇ ਤੁਸੀਂ ਟਾਰਗੇਟ ਕੀਤਾ ਹੁਣ 11ਵੀਂ 12ਵੀਂ ਦੇ ਜਵਾਕਾਂ ਨੂੰ ਜਿਹੜੇ 16 17 ਸਾਲ ਦੇ ਹੋ ਜਾਂਦੇ ਨੇ, ਤੁਹਾਨੂੰ ਲੱਗਦਾ ਹੈ ਕਿ 18 ਸਾਲ ਦੇ ਹੁੰਦੇ ਜਦੋਂ ਵੋਟ ਬਣਾਉਣ ਤਾਂ ਪਹਿਲੀ ਵੋਟ ਮੈਨੂੰ ਪਾ ਦੇਣ ਕਿਉਂਕਿ ਇਹਨਾਂ ਦੇ ਝੋਲੇ ਮੈਂ ਬੰਦੇ ਸੀ। 11ਵੀਂ 12ਵੀਂ ਵਾਲੇ 4 ਲੱਖ ਦੇ ਕਰੀਬ ਜਵਾਕਾਂ ਨੂੰ ਸਰਕਾਰ ਵੱਲੋਂ ਸਕੂਲ ਦੇ ਵਿੱਚ ਬੈਗ ਪਹੁੰਚਾਏ ਗਏ ਨੇ ਤੇ ਕੱਲੇ ਜਵਾਕ ਨੂੰ ਉਹ ਬੈਗ ਵੰਡਿਆ ਜਾ ਰਿਹਾ ਮਾਸਟਰਾਂ ਵੱਲੋਂ, ਤੇ ਉਹਨਾਂ ਦੇ ਉੱਤੇ ਪੰਜਾਬ ਸਿੱਖਿਆ ਕ੍ਰਾਂਤੀ ਲਿਖ ਕੇ ਭਗਵੰਤ ਮਾਨ ਦੀ ਫੋਟੋ ਲਵਾਈ ਆ। ਇਹ ਕਿੱਥੋਂ ਤੱਕ ਆ ਗਏ ਅਸੀਂ ਸੋਚਣ ਸਮਝਣ ਦੀ ਲੋੜ ਹੈ। ਜਿਹੜੇ ਫੋਟੋ ਕਲਚਰ, ਇਸ਼ਤਿਹਾਰਬਾਜ਼ੀ ਕਲਚਰ ਨੂੰ ਖਤਮ ਕਰਨ ਦੇ ਦਾਅਵੇ ਵਾਅਦੇ ਕਰਕੇ ਆਏ ਸੀ, ਉਹਨਾਂ ਦਾ ਬਦਲਾ ਕਿੱਥੇ ਖੜਾ ਹੈ, ਇਹ ਨਜ਼ਾਰਾ ਉਹਦਾ। ਤੁਸੀਂ ਜ਼ਿਕਰ ਕੀਤਾ ਸੀਗਾ ਵੀ ਇਹ VIP ਕਲਚਰ ਦਾ ਵਿਰੋਧ ਕਰਦੇ ਸੀ, ਫੋਟੋ ਕਲਚਰ ਦਾ ਵਿਰੋਧ ਹੀ ਨਹੀਂ ਕਰਦੇ ਸੀ ਸ਼ਰਮਾ ਜੀ, ਇਹਨਾਂ ਦੀ ਬੁਨਿਆਦ ਸੀ ਉਹ ਰਾਜਨੀਤੀ ਉਸ ਤਰ੍ਹਾਂ ਦੀ, ਉੱਥੋਂ ਇਹਨਾਂ ਦੀ ਬੁਨਿਆਦ ਵੱਜੀ ਉਸ ਰਾਜਨੀਤੀ ਤੋਂ। ਤੇ ਜਿਹੜੀ ਤੁਸੀਂ ਚੇਤਿਆਂ ਦੀ ਗੱਲ ਕਰਦੇ ਆ, ਇਹ ਸ਼ਹੀਦਾਂ ਦੀਆਂ ਗੱਲਾਂ ਬਹੁਤ ਕਰਦੇ ਹੁੰਦੇ। ਸ਼ਹੀਦਾਂ ਦੀਆਂ ਫੋਟੋਆਂ ਕਿਸੇ ਨੇ ਦੇਖੀਆਂ ਨਹੀਂ ਗੀਆਂ, ਉਹਨਾਂ ਨੂੰ ਜਿਨ੍ਹਾਂ ਲੋਕਾਂ ਨੇ ਦੇਖਿਆ ਉਹਨਾਂ ਨੇ ਦੱਸਿਆ ਵੀ ਉਹ ਐਜ ਦੱਸਦੇ ਸਨ। ਉਹਨਾਂ ਦੀਆਂ ਫੋਟੋਆਂ ਆਪ ਚੇਤਿਆਂ 'ਚ ਵਸਾਲੀਆਂ ਲੋਕਾਂ ਨੇ। ਜਿਹੜੇ ਲੋਕਾਂ ਲਈ ਕੁਛ ਕਰਕੇ ਜਾਂਦੇ ਨੇ ਉਹਨਾਂ ਨੂੰ ਲੋਕ ਭੁੱਲਦੇ ਨਹੀਂ ਕਿ ਲੋਕ ਏਡੇ ਪਾਗਲ ਨਹੀਂ ਹੁੰਦੇ ਜਿੰਨੇ ਸਮਝਦੇ ਆ। ਤੇ ਜਿਹੜੇ ਲੋਕਾਂ ਲਈ ਕੁਛ ਕਰਕੇ ਨਹੀਂ ਜਾਂਦੇ, ਉਹ ਭਾਵੇਂ ਹਰ ਮੋੜ ਹਰ ਗਲੀ ਮੁਹੱਲੇ ਤੇ ਆਪਦੇ ਪੋਸਟਰ ਛਪਵਾ ਦੇਣ। ਲੋਕ ਅੱਜ ਜਦੋਂ ਪਾੜ ਕੇ ਪੋਸਟਰ, ਲੋਕਾਂ ਦੀ ਮੈਮਰੀ ਦੇ ਵਿੱਚ ਉਹ ਚੀਜ਼ਾਂ ਉੱਡ ਜਾਂਦੀਆਂ ਨੇ। ਸੋ ਲੋਕਾਂ ਦੇ ਦਿਲਾਂ ਦੇ ਉੱਤੇ ਵਸਣ ਦੇ ਲਈ ਕੰਮ ਕਰਨੇ ਪੈਂਦੇ ਨੇ। ਸਕੂਲਾਂ ਦੇ ਬੈਗਾਂ ਤੇ ਫੋਟੋਆਂ ਛਾਪ ਕੇ ਲੋਕ ਦਿਲਾਂ 'ਚ ਨਹੀਂ ਵਸਾਉਂਦੇ ਬੰਦਿਆਂ ਨੂੰ। ਪਹਿਲਾਂ ਵੀ ਲੋਕਾਂ ਨੇ ਬਥੇਰੀਆਂ ਐਂਬੂਲੈਂਸਾਂ ਤੇ ਫੋਟੋਆਂ ਲਾ ਕੇ ਦੇਖ ਲਈਆਂ। ਹਾਂਜੀ, ਜਾਂਦਿਆਂ ਦੀ ਗੱਲ ਕਰੀਏ ਪੁਨਰ ਸੁਰਜੀਤ ਦੀ, ਕਹਿੰਦੇ ਖਿਲਰ ਗਿਆ ਜੀ ਪੁਨਰ ਸੁਰਜੀਤ ਅਕਾਲੀ ਦਾ। ਪ੍ਰਵੀਨ ਜੀ, ਲਗਾਤਾਰ ਟੁੱਟ ਭੱਜ ਜਾਰੀ ਹੈ। ਜਿਸ ਮਕਸਦ ਦੇ ਨਾਲ ਪੁਨਰ ਸੁਰਜੀਤ ਦਾ ਜਨਮ ਹੋਇਆ ਸੀ, ਉਹ ਆਪਣੇ ਉਸ ਮਕਸਦ ਤੋਂ, ਟੀਚੇ ਤੋਂ ਬਹੁਤ ਪਰੇ ਚਲੇ ਗਏ ਜੀ। ਜਿਹੜੀ 5 ਮੈਂਬਰੀ ਕਮੇਟੀ ਮੈਂਬਰਸ਼ਿਪ ਬਣਾਉਣ ਦੇ ਲਈ ਖੜੀ ਕੀਤੀ ਸੀ, ਸਾਂਝੇ ਚੁੱਲ੍ਹੇ ਇਕੱਠੇ ਕਰਨ ਲਈ ਖੜੀ ਕੀਤੀ ਸੀ, ਕਿਉਂਕਿ 7 ਮੈਂਬਰੀ ਸੀ, 2 ਮੈਂਬਰ ਚੋਂ ਪਹਿਲਾਂ ਹੀ ਪਰੇ ਹੋ ਗਏ ਸੀ, 5 ਰਹਿ ਗਏ ਸੀ। 5 ਚੋਂ ਬੀਬੀ ਸਤਵੰਤ ਕੌਰ ਹੋਰਾਂ ਨੂੰ ਪੰਥਕ ਕੌਂਸਲ 'ਚ ਲੈ ਗਏ ਤੇ ਬਾਕੀ 4 ਮੈਂਬਰ ਇੱਧਰ ਸਰਗਰਮ ਸੀ, ਉਹਨਾਂ ਚੋਂ ਮਨਪ੍ਰੀਤ ਯਾਲੀ ਪਹਿਲਾਂ ਨਿਕਲ ਕੇ ਵਾਰਸ ਪੰਜਾਬ 'ਚ ਆ ਗਏ। ਤੇ ਹੁਣ ਕੱਲ ਇਕਬਾਲ ਸਿੰਘ ਝੁੰਦਾ ਤੇ ਸੰਤਾ ਸਿੰਘ ਉਮੈਦਪੁਰੀ ਕਹਿੰਦੇ ਜੀ ਅਸੀਂ ਆਪਣੇ ਸਾਥੀਆਂ ਸਣੇ ਗੱਠਜੋੜ ਕਰ ਰਹੇ ਹਾਂ। ਬੇਸ਼ੱਕ ਰਲੇਵਾਂ ਹੀ ਆ, ਪਤਾ ਨਹੀਂ ਗੱਠਜੋੜ ਦਾ ਸ਼ਬਦ ਕਿਉਂ ਵਰਤ ਰਹੇ ਨੇ, ਕਿ ਉਹਨਾਂ ਨੂੰ ਇਹ ਲੱਗਦਾ ਕਿ ਕੁਝ ਸਮਰਥਕ ਜਿਹੜੇ ਦੁਵਿਧਾ 'ਚ ਨੇ ਉਹ ਬਣੇ ਰਹਿਣ, ਕਿਹਨੂੰ ਨਾਲ ਲਿਆਉਣਾ ਕਿਹਨੂੰ ਨਹੀਂ ਅਜੇ, ਕਿਉਂਕਿ ਤੁਹਾਡੀ ਕੋਲ ਕੋਈ ਧਿਰ ਕੋਈ ਸੰਗਠਨ ਤਾਂ ਹੈ ਨਹੀਂ। ਕਹਿੰਦੇ ਨਹੀਂ ਜੀ, ਸਾਨੂੰ ਬੀਬੀ ਜੀ ਨੇ ਪੰਥਕ ਕੌਂਸਲ ਨੇ ਸੇਵਾ ਲਾਈ ਸੀ ਕਿ ਤੁਸੀਂ ਇਕੱਠ ਦੀ ਪਹਿਲ ਕਦਮੀ ਕਰੋ, ਏਕਤਾ ਦੀ। ਅਸੀਂ ਤਾਂ ਪੰਥਕ ਏਕਤਾ ਦੇ ਰਾਹ ਤੇ ਤੁਰਦੇ ਹੋਏ ਨਾ ਏਕਤਾ ਕੀਤੀ ਆ। ਉਧਰੋਂ ਪੁਨਰ ਸੁਰਜੀਤ ਵਾਲਾ ਕਹਿੰਦੇ ਵੀ ਤਾਂ ਸਾਨੂੰ ਛੱਡ ਕੇ ਚਲੇ ਗਏ, ਅਸੀਂ ਉਹਨਾਂ ਨੂੰ ਪਾਰਟੀ ਚੋਂ। ਠੀਕ ਆ, ਹੁਣ ਇਹ ਵੀ ਸਿਧਾਂਤ ਬਦਲ ਗਿਆ ਕਿ ਅਸੀਂ ਕੋਈ ਨੋਟਸ ਨਹੀਂ ਕੱਢਦੇ, ਕੋਈ ਪੁੱਛ-ਗਿੱਛ ਨਹੀਂ ਕਰਦੇ, ਕੋਈ ਸਵਾਲ ਨਹੀਂ ਕਰਦੇ, ਸਿੱਧੀ ਕਾਰਵਾਈ ਪਾਉਂਦੇ ਆ ਕਿ ਚਲੋ ਵੀ ਅਸੀਂ ਉਹਨੂੰ ਕੱਢਿਆ। ਜਦੋਂ ਕਿ ਇਹ ਗੱਲ ਕਹਿ ਰਹੇ ਸੀਗੇ ਵੀ ਉੱਥੇ ਪ੍ਰੈਸ ਕਾਨਫਰੰਸ ਚੰਡੀਗੜ੍ਹ ਪ੍ਰੈਸ ਕਲੱਬ 'ਚ ਕਿ ਦੇਖੋ ਜੀ ਅਸਲ ਜਾਵਾਂ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਨਾਲ ਆਉਣ, ਇਕੱਠੇ ਹੋ ਕੇ ਕੰਮ ਕਰੀਏ, ਸਾਰੇ ਆ ਜਾਣ, ਪਰ ਅਸੀਂ ਹੁਣ ਇੱਧਰ ਇਹਨਾਂ ਨਾਲ ਕੁਝ ਸਿਧਾਂਤਾਂ ਤੇ ਗੱਠਜੋੜ ਕਰ ਲਿਆ। ਸੋ ਇੱਕ ਤਰੀਕੇ ਨਾਲ ਸੰਤਾ ਸਿੰਘ ਉਮੈਦਪੁਰੀ ਤੇ ਇਕਬਾਲ ਸਿੰਘ ਝੁੰਦਾ ਹੁਣ ਮਨਪ੍ਰੀਤ ਯਾਲੀ ਮੰਗ ਸਿੱਧੇ ਰੂਪ 'ਚ ਵਾਰਸ ਪੰਜਾਬ 'ਚ ਸ਼ਾਮਿਲ ਹੋ ਗਏ ਨੇ, ਇਹ ਪਹਿਲੂ ਸਪਸ਼ਟ ਹੈ। ਦੂਏ ਪਾਸੇ ਉਧਰ ਇੱਕ ਚਿੱਠੀ ਤੁਰੀ ਫਿਰ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਦੀ, ਜਿਹੜੀ ਬੀਬੀ ਸਤਵੰਤ ਕੌਰ ਹੋਰਾਂ ਦੀ ਇੱਕ ਚਿੱਠੀ ਦੇ ਜਵਾਬ 'ਚ ਗਿਆਨੀ ਹਰਪ੍ਰੀਤ ਸਿੰਘ ਨੇ ਲਿਖੀ ਸੀ। ਉਹ ਕਹਿੰਦੇ ਬੀਬੀ ਜੀ ਦੇਖ ਲਓ, ਤੁਸੀਂ ਉਹ ਕਹਿੰਦੇ ਸੀਗੇ ਕਿ ਇਹਨਾਂ ਨੂੰ ਜੀ ਆ ਟਿਕਟਾਂ ਵੰਡਣ ਦੀ ਜ਼ਿੰਮੇਵਾਰੀ ਦੇ ਦਿਓ, ਮੈਂ ਤਾਂ ਤਿਆਰ ਸੀ ਵੀ, ਪਰ ਆਪਾਂ ਜਿਹੜੇ ਸਿਧਾਂਤ ਅਪਣਾਏ ਸੀਗੇ ਪਾਰਟੀ ਦੇ ਵਿੱਚ ਬੈਠ ਕੇ ਤੈਅ ਕਰਾਂਗੇ ਫੈਸਲੇ, ਜਦੋਂ ਪਾਰਟੀ 'ਚ ਗੱਲ ਰੱਖ ਕੇ ਕੋਈ ਸਹਿਮਤ ਨਹੀਂ ਸੀਗਾ ਜੀ। ਆ ਮਨਪ੍ਰੀਤ ਯਾਲੀ ਆਪ ਹੀ ਬਣ ਗਿਆ ਜੀ ਆਪਣੇ ਆਪ ਨੂੰ ਹੈਡ, ਇਹ ਜੀ ਮੁੱਖ ਮੰਤਰੀ ਦਾ ਚਿਹਰਾ ਬਣਨਾ ਚਾਹੁੰਦਾ ਸੀ ਜੀ, ਇਹਦੀਆਂ ਆ ਸੀ ਉਹਨਾਂ ਬਾਰੇ ਲਿਖੀ ਜਾਂਦੇ ਨੇ, ਗਿਆਨੀ ਹਰਪ੍ਰੀਤ ਸਿੰਘ ਬਾਰੇ ਕਹੀ ਜਾਂਦੇ ਨੇ ਕੋਈ ਇਕੱਲੇ ਹੀ ਫੈਸਲੇ ਲੈਣ ਲੱਗ ਪਏ ਜੀ, ਹੈ ਨਾ।
ਸੋ ਆਪਸ ਦੇ ਵਿੱਚ ਜਦੋਂ ਬੇਭਰੋਸਗੀ ਹੋ ਜਵੇ ਫਿਰ ਤੁਸੀਂ ਇਕੱਠੇ ਕੰਮ ਨਹੀਂ ਕਰ ਸਕਦੇ ਜੀ ਸਹੀ ਹੈ। ਹੁਣ ਉਧਰ ਬੇਭਰੋਸਗੀ ਵੱਧ ਗਈ ਆ ਤੇ ਫਿਲਹਾਲ ਇੱਧਰ ਵਾਲੇ ਪਾਸੇ ਭਰੋਸਗੀ ਪ੍ਰਗਟਾਈ ਜਾ ਰਹੀ ਆ। ਇਹ ਜਿੰਨੀ ਧਿਰ ਮਜ਼ਬੂਤ ਹੁੰਦੀ ਆ ਵਾਰਸ ਪੰਜਾਬ ਤੇ ਜੀ ਤੇ ਦੂਜੀਆਂ ਪੰਥਕ ਧਿਰਾਂ ਜਾਂ ਅਕਾਲੀ ਧਿਰਾਂ ਜਿੰਨੀਆਂ ਕਮਜ਼ੋਰ ਹੁੰਦੀਆਂ ਨੇ ਕਿ ਉਹਦੇ ਨਾਲ ਇਹ ਪਾਰਟੀ ਦੀ ਮਜ਼ਬੂਤੀ ਹੁੰਦੀ ਆ ਕਿ ਜਿਹੜੀ ਦਿੱਲੀ ਵਾਲੀ ਧਿਰ ਪੰਜਾਬ ਦਾਖਲ ਹੋਣਾ ਚਾਹੁੰਦੀ ਉਹ ਝੁਲਾਹਾ ਕੱਢਣਾ ਚਾਹੂਗੀ ਕਿ ਹਾਂ ਸਿੱਖ ਵੋਟ ਕਿਸੇ ਪਾਸੇ ਟੁੱਟੇ ਤੇ ਕਿਸੇ ਪਾਸੇ ਜੁੜੇ ਤੇ ਆਪਸ ਵਿੱਚ ਵੰਡੀ ਰਹੇ ਤੇ ਉਹ ਚੋਂ ਅਸੀਂ ਫਾਇਦਾ ਲੈ ਜੀ। ਇਹ ਨਜ਼ਰਸਾਨੀ ਉਹਦੀ ਵੀ ਹੈਗੀ ਆ। ਸੋ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਇਹ ਮਜ਼ਬੂਤੀ ਕਿੱਥੋਂ ਤੱਕ ਖੜ ਪਾਉਂਦੀ ਆ, ਕਿੱਥੋਂ ਤੱਕ ਤੁਰ ਪਾਉਂਦੀ ਆ ਤੇ ਦੂਜੀਆਂ ਧਿਰਾਂ ਦੀ ਸਥਿਤੀ ਕੀ ਰਹਿੰਦੀ ਆ। ਇਹ ਅਜੇ ਟੁੱਟ ਭੱਜ ਹੋਰ ਤੁਹਾਨੂੰ ਹੁੰਦੀ ਦਿਖੂਗੀ ਕਿਉਂਕਿ ਪੈਰ ਬਾਦਲ ਦਲ ਦੇ ਵੀ ਲੱਗਦੇ ਨਜ਼ਰ ਨਹੀਂ ਆ ਰਹੇ ਜੀ, ਪੈਰ ਪੁਨਰ ਸਰਜੀਤ ਦੇ ਵੀ ਲੱਗਦੇ ਨਜ਼ਰ ਨਹੀਂ ਆ ਰਹੇ, ਮਾਨ ਦਲ ਵੀ ਉਸ ਸਥਿਤੀ 'ਚ ਨਹੀਂ ਹੈਗਾ ਤੇ ਵਾਰਸ ਪੰਜਾਬ ਤੇ ਲੜਾਈ ਵਾਲੀ ਸਥਿਤੀ 'ਚ ਤਾਂ ਆ ਗਿਆ ਪਰ ਅਜੇ ਇਸ ਦੇ ਕੋਲ ਉਹ ਚਿਹਰੇ ਮੋਹਰੇ ਬਹੁਤ ਦਿੱਕਤ ਆਉਣੀ ਆ ਬੜੇ ਉਸ ਪਲੇਟਫਾਰਮ ਹੇਠਲੇ ਪੱਧਰ ਤੇ ਕਿਉਂਕਿ ਇੱਥੇ ਹਰ ਕੋਈ ਮਨਸ਼ਾ ਨਾਲ ਆ ਰਿਹਾ ਕਿਸੇ ਖਾਸ ਮਕਸਦ ਨਾਲ ਆ ਰਿਹਾ। ਉਹ ਮਕਸਦ ਐਮਐਲਏ ਤੇ ਸਰਕਾਰ 'ਚ ਬੈਠਣਾ ਹੀ ਬਣਦਾ ਜਾ ਰਿਹਾ। ਬੇਸ਼ੱਕ ਇਹ ਧਿਰ ਕਹਿ ਰਹੀ ਕਿ ਅਸੀਂ ਬੀਜੇਪੀ ਨਾਲ ਗੱਠਜੋੜ ਨਹੀਂ ਕਰਾਂਗੇ ਤੇ ਦੂਜੀਆਂ ਸਾਰੀਆਂ ਧਿਰਾਂ ਲਗਭਗ ਗੱਠਜੋੜ ਲਈ ਕਾਹਲੀਆਂ ਨੇ। ਸੋ ਉਸ ਰਾਜਨੀਤੀ ਦੇ ਵਿੱਚੋਂ ਵੀ ਬੀਜੇਪੀ ਆਪਣਾ ਕਿਵੇਂ ਫਾਇਦਾ ਲੱਭਣ ਨੂੰ ਫਿਰਦੀ ਹੈ ਇਹਦੇ ਉੱਤੇ ਵੀ ਇਹਨਾਂ ਨੂੰ ਚਿੰਤਕ ਧਿਰਾਂ ਨੂੰ ਨਜ਼ਰ ਰੱਖਣੀ ਪਏਗੀ, ਚਰਚਾ ਕਰਨੀ ਪਏਗੀ। ਜੇ ਦੌੜ ਹੀ ਤੁਹਾਡੀ ਗੱਠਜੋੜ ਤਿੱਕਰ ਹੈ ਜਾਂ ਦੌੜ ਹੀ ਤੁਹਾਡੀ ਐਮਐਲਏ ਬਣਨ ਤਿੱਕਰ ਹੈ ਤਾਂ ਦੌੜ ਹੀ ਰਹਿ ਜੂਗੀ। ਲੋੜ ਹੈ ਇਸ ਵੇਲੇ ਆਪਾਂ ਹਮੇਸ਼ਾ ਚਰਚਾ ਕਰਦੇ ਹੁੰਦੇ ਹਾਂ ਪੰਜਾਬ ਦੇ ਲਿਹਾਜ਼ ਦੇ ਨਾਲ ਕਿ ਕੋਈ ਪੰਜਾਬ ਪੱਖੀ ਸੁਖਬੀਰ ਬਾਦਲ ਰਾਗ ਅਲਾਪਦੇ ਰਹਿੰਦੇ ਨੇ ਖੇਤਰੀ ਪਾਰਟੀ ਕੱਲੀ ਕਹਿਣ ਨਾਲ ਖੇਤਰੀ ਪਾਰਟੀ ਥੋੜ੍ਹਾ ਹੋ ਜੂਗੀ। ਖੇਤਰ ਦੇ ਲੋਕਾਂ ਲਈ ਡਟਦੀ ਵੀ ਹੈ, ਖੜਦੀ ਵੀ ਹੈ, ਬਿਆਨ ਵੀ ਕਦੇ ਦਿੱਤਾ ਤੁਸੀਂ ਉਸ ਲਿਹਾਜ਼ ਦੇ ਨਾਲ। ਸੋ ਇਹ ਕਹਿਣ ਨਾਲ ਖੇਤਰੀ ਪਾਰਟੀਆਂ ਨਹੀਂ ਹੁੰਦੀਆਂ। ਸੋ ਇਹੋ ਜਿਹੇ ਜਿਹੜੇ ਸੂਬਿਆਂ ਦੀ ਅਲੱਗ ਪਹਿਚਾਣ ਹੋਵੇ, ਅਲੱਗ ਆਪਦੀ ਵੰਨ ਸਵੰਨਤਾ ਦੇ ਲਈ ਜਾਣੇ ਜਾਂਦੇ ਹੋਣ, ਅਲੱਗ ਇੱਕ ਤਸਵੀਰ ਹੋਵੇ, ਉਹਨਾਂ ਦੀ ਤੇ ਖੇਤਰੀ ਪਾਰਟੀਆਂ ਸਗੋਂ ਮਜ਼ਬੂਤ ਹੋਣੀਆਂ ਚਾਹੀਦੀਆਂ ਨੇ। ਪਰ ਇਹ ਅਹੁਦਿਆਂ ਦੇ ਲਾਲਚ, ਟਿਕਟਾਂ ਦੇ ਲਾਲਚ, ਕੁਛ ਬੇਵਸੀਆਂ, ਮਜਬੂਰੀਆਂ, ਸਿਆਸੀ ਲਾਲਚ, ਇਹਨਾਂ ਸਭ ਕੁਛ ਨੇ ਇਹ ਜਿਹੜੇ ਹਿੱਤ ਨੇ ਰੋਲ ਕੇ ਰੱਖ ਦਿੱਤੇ ਨੇ। ਸ਼ਰਮਾ ਜੀ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ। ਸ਼ਰਮਾ ਜੀ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।